ਹੱਸਦਾ ਵਸਦਾ ਰਵੇ ਸੋਨਾ ਪੰਜਾਬ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਲੋਕ ਰਾਜ ਤੇ ਮੈਂ ਆ ਜ਼ਿਸ਼ਾਨ ਚੌਧਰੀ। ਨਾਜ਼ਰੀਨ, ਅੱਜ ਅਸੀਂ ਮੌਜੂਦ ਹਾਂ ਲਾਹੌਰ ਦੀ ਸਭ ਤੋਂ ਵੱਡੀ ਮੰਡੀ ਔਰ ਰਮਜ਼ਾਨ ਤੋਂ ਚੰਦ ਦਿਨ ਪਹਿਲੇ ਅਸੀਂ ਦੇਖਾਂਗੇ ਇੱਥੇ ਫਰੂਟਸ ਔਰ ਖਜੂਰਾਂ ਦੇ ਰੇਟ 'ਚ ਕਿੰਨੀ ਤੇਜ਼ੀ ਆ ਚੁੱਕੀ ਹੈ। ਇੱਥੇ ਲੋਕਾਂ ਨਾਲ ਮਿਲਾਂਗੇ ਔਰ ਦੁਕਾਨਦਾਰਾਂ ਕੋਲ ਵੀ ਜਾਣਾਂਗੇ ਕਿ ਹਰ ਰਮਜ਼ਾਨ ਤੋਂ ਪਹਿਲੇ ਰੇਟ ਕਿਉਂ ਜ਼ਿਆਦਾ ਹੋ ਜਾਂਦੇ ਨੇ। अस्सलामुअलैकुम भाई साहब। वालेकुम सलाम भाई भाई साहब, रमज़ान सिर ते आ गया है, की वजह है कि हर बारी मंडी रमज़ान च तेज़ क्यों हो जाती? ये बात जी वाम दे काम च ला जी। खजूर कोई होंदी है तेज़, सौदे को 4-5 रोजे ने जेडे पिछू तेज़ लभदे ने आड़तियां को अगे भी तेज़ ही लोग बेचदे ने। ये अमरूद हुण महंगा होना थोड़ा जिन्ना, कोई खजूर महंगी है, कोई नार महंगी, तकरीबन 4-5 दिन हर शै महंगी होती है। ਇਹਨਾਂ ਨੂੰ ਜਾਂ ਅੱਜ ਸੌਦਾ ਲੈ ਲੈਣਾ ਚਾਹੀਦਾ ਜਾਂ 5-7 ਰੋਜ਼ੇ ਛੱਡ ਕੇ ਲੈ ਲੈਣਾ ਚਾਹੀਦਾ। ਅਸੀਂ ਲੋਕ ਵੀ ਜਿਵੇਂ ਪਹਿਲਾ ਦੂਸਰਾ ਰੋਜ਼ਾ ਹੁੰਦਾ ਤਾਂ ਅਸੀਂ ਤੋਨਾ ਤੁੰਨ ਦਿੰਦੇ ਆਪਣਾ ਸੌਦੇ ਦੇ। ਇਸ ਵਾਸਤੇ ਸੌਦੇ ਮਹਿੰਗੇ ਹੁੰਦੇ ਜੇ ਤੇ ਬਹਰਾਲ ਹੁਣ ਫਲ ਫੁੱਲ ਤੇ ਵਿਕਦਾ ਹੀ ਘਾਟੇ ਵੇ, ਕਿਉਂ ਬਾਹਰ ਪ੍ਰੋਬਲਮ ਬਣੀ ਰਹਿਣੀਆਂ ਛੜੀਆਂ ਦੇ ਨਾ ਲੱਗਣ ਦਿੰਦੇ ਨੇ ਤੇ ਨਾ ਲੱਗਦੀਆਂ ਨੇ। ਇੱਥੇ ਵੀ ਹੁਣ ਅੱਜ ਕੱਲ੍ਹ ਮੰਡੀ ਪੂਰੀ ਡਾਊਨ ਹੈ। ਇਸ ਵਜ੍ਹਾ ਵਾਸਤੇ ਸੌਦਾ ਵਿਕ ਵੀ ਕੋਈ ਨਹੀਂ ਰਿਹਾ ਰੇੜੀਆਂ ਦੀ ਵਜ੍ਹਾ ਤੋਂ। ਹਾਂ, ਰੇੜੀਆਂ ਦੀ ਨਹੀਂ ਤੇ ਰੇੜੀ ਜਿਨ੍ਹਾਂ ਦੀਆਂ ਉਹ ਖਤਮ ਕੀਤੀਆਂ ਨੇ, ਚੁੱਕੀਆਂ ਨੇ, ਉਹ ਕੀ ਕਰ ਰਹੇ ਨੇ ਅੱਜ ਕੱਲ੍ਹ? ਕੀ ਕਰ ਰਹੇ ਨੇ? ਭੁੱਖ ਭਾਂਗੜੇ ਇਸ਼ਕ ਬਨੇਰੇ ਇਹ ਕਰਨਾ ਨੇ, ਹੋਰ ਕੀ ਕਰਨਾ ਨੇ। ਨਹੀਂ ਤੇ ਕਿਤੇ ਲਾ ਨਹੀਂ ਰਿਹਾ ਕੋਈ ਰੇੜੀਆਂ ਇਰਦ ਗਿਰਦ? ਰੇੜੀ ਲੱਗਣ ਹੀ ਨਹੀਂ ਦਿੰਦੇ ਆਣ ਕਰੇ। ਨਹੀਂ ਤੇ ਜਿਹੜੇ ਸਟਾਲ ਮਿਲ ਰਹੇ ਨੇ, ਜਿਹੜੇ ਹਕੂਮਤ ਬਣਾ ਕੇ ਦੇ ਰਹੀ ਹੈ, ਬਸ ਉਹ ਕਿਸੇ ਕੋਲ ਹੈ ਮਤਲਬ ਲੈ ਲੈਂਦਾ, ਕਿਸੇ ਕੋਲ ਨਹੀਂ ਹੈ ਉਹ ਨਹੀਂ ਲੈਂਦਾ। ਆਪਣਾ ਅਫੋਰਡ ਹੀ ਨਹੀਂ ਕਰ ਸਕਦਾ। ਉਹ ਜਿੰਦੇ ਕੋ ਪਹੁੰਚ ਜਾਏਗੀ ਉਹ ਲੈ ਲਏਗਾ। ਆਮ ਬੰਦੇ ਨੂੰ ਤਾਂ ਨਹੀਂ ਲੱਭ ਰਿਹਾ। ਆਮ ਬੰਦੇ ਨੂੰ ਨਹੀਂ ਲੱਭ ਰਿਹਾ। ਯਾਨੀ ਕਿ ਰੋਜ਼ਗਾਰ ਜਿਹੜਾ ਵਾਵਾ ਲੋਕਾਂ ਦਾ ਖਰਾਬ ਹੋਇਆ ਫਿਰ। ਮਤਲਬ ਕਾਫੀ ਸਾਰਾ ਜਿਹੜਾ ਕਾਫੀ ਕਾਰੋਬਾਰ ਹੈ ਨਾ ਅਰਮ ਧਰਮ ਹੋਇਆ ਹੈ। ਇਹ ਸਮਝ ਅੰਦਰ ਮੰਡੀਆਂ ਤੇ ਸੌਦੇ ਵਿਕ ਹੀ ਨਹੀਂ ਰਹੇ ਹਨ। ਬਾਹਰ ਜੇ ਵਿਕਣ ਤੇ ਅੰਦਰ ਵਿਕਣ, ਜਦੋਂ ਬਾਹਰ ਹੀ ਨਹੀਂ ਵਿਕ ਰਿਹਾ ਤਾਂ ਅੰਦਰ ਕੀ ਵਿਕਣਾ ਨੇ? ਹਰ ਸ਼ਾ ਦੇਖੋ ਕਿੰਨੂ ਪਏ ਨੇ, ਮਸੰਮੀ ਪਈ ਹੈ, ਹਰ ਸ਼ਾ ਪਈ ਹੈ ਨਾ। ਪਿੱਛੇ ਜ਼ਿਮੀਂਦਾਰ ਮਤਲਬ ਉਹਨਾਂ ਨੂੰ ਨਹੀਂ ਵੋਟ ਹੁੰਦਾ। 350 ਦੇ ਮਸੰਮੀ ਵੇਚ ਕੇ ਉਹਨਾਂ ਨੂੰ ਬਚਦਾ ਹੀ ਕੋਈ ਨਹੀਂ। ਖਰਚੇ ਬੜੇ ਪਿੱਛੇ ਹੁੰਦੇ ਨੇ, ਖਾਦਾਂ ਗੋਡੀਆਂ ਜ਼ਿਮੀਆਂ ਠੇਕੇ ਅੱਗਾ ਪਿੱਛਾ ਇਹ ਉਹ ਸਾਰੇ ਬਾਕੀ ਨਿਜ਼ਾਮ ਜਿਹੜਾ ਕਿੰਨੂ ਤਾਂ ਬੜਾ ਸੋਹਣਾ ਇਸ ਵਾਰੀ ਚੱਲ ਰਿਹਾ। ਕਿੰਨੂ ਨਹੀਂ ਹੈ ਐਨਾ ਨਹੀਂ ਚੱਲਦਾ ਹੈ ਪਿਆ। ਇਹ 1200-1300 ਦੀ ਪੱਲੀ ਸੀ ਜਿਹੜੀ 800-900 ਦੀ ਚੱਲਦੀ। ਨਹੀਂ ਵੈਸੇ ਸੋਹਣਾ ਹੈ, ਮਿੱਠਾ ਹੈ, ਜ਼ਾਇਕਾ ਅੱਛਾ ਹੈ। ਉਹ ਤੇ ਚਲੋ ਹਰਿਆਣਾ ਨੇ, ਉਹ ਤੇ ਮਾਲਕ ਦੇ ਕੰਮ ਨੇ ਨਾ। ਮਿੱਠਾ ਨਾ ਸਾਡਾ ਕੰਮ ਹੈ, ਪਾਣਾ ਨਾ ਤੁਹਾਡਾ ਕੰਮ ਹੈ, ਉਹ ਤੇ ਮਾਲਕ ਦਾ ਕੰਮ ਹੈ। ਬਾਕੀ ਵਿਕ ਰਿਹਾ ਹੈ, ਸਸਤਾ ਵਿਕਦਾ ਪਿਆ। ਹਾਂ, ਮਹਿੰਗਾ ਨਹੀਂ ਵਿਕਦਾ ਪਿਆ, ਅਫੋਰਡ ਨਹੀਂ ਕਰਦਾ। ਵਪਾਰੀ ਨੇ ਜਿਹੜੇ ਇਹ ਮਰ ਗਏ ਨੇ ਸੌਦੇ ਮੰਦੇ ਵਿਕਣ ਨਾਲ। ਆਲੂਆਂ ਦਾ ਦੇਖੋ ਕੀ ਹਾਲ ਹੈ, ਮਤਲਬ ਖਰਚੇ ਨਹੀਂ ਨਿਕਲ ਰਹੇ ਹਨ। ਔਰ ਪਿਆਜ਼ ਦਾ ਦੇਖ ਲਓ, ਇਹ ਮਤਲਬ 5 ਰੁਪਏ ਦੀ ਗੋਭੀ ਕਿਲੋ ਵਿਕਦੀ ਹੈ ਵੀ। ਉਹਨਾਂ ਦਾ ਕੀ ਹਾਲ ਹੈ? ਗੱਲ ਕਰਨ ਦਾ ਮਤਲਬ ਵੀ ਸੌਦਾ ਲੱਗੇ ਤੇ ਇਹ ਵੀ ਖਰੀਦਣ। ਇਹਨਾਂ ਦਾ ਮੇਰਾ ਸੌਦਾ ਨੁਕਸਾਨ ਜ਼ਿਮੀਂਦਾਰਾਂ ਨੂੰ ਬੜਾ ਨੁਕਸਾਨ। ਕੀ ਸਮਝਦੇ ਹੋ ਕਿ ਆਲੂ ਦਾ ਰੇਟ ਬਿਹਤਰ ਹੋਏਗਾ? ਰਮਜ਼ਾਨ ਤਾਂ ਆ ਗਿਆ ਸਿਰ ਤੇ, ਬਹੁਤ ਮੁਸ਼ਕਿਲ ਹੈ। ਰਮਜ਼ਾਨ 'ਚ ਵੀ ਨਹੀਂ ਆਲੂ ਦਾ ਰੇਟ ਬਣਨਾ, ਬਾਕੀ ਹਰ ਸ਼ੈ ਮਹਿੰਗੀ ਹੋ ਜਾਣੀ। ਕੋਈ ਨਹੀਂ ਹੁੰਦਾ। ਮੁਸਲਮਾਨਾਂ ਦਾ ਕੰਮ ਇਹ ਹੈ ਕਿ ਰੋਜ਼ਿਆਂ ਦੇ ਵਿੱਚ ਮਹਿੰਗਾਈ ਕਰਨੀ। ਅੱਛਾ, ਇਹ ਤੋਂ ਮੁਸਲਮਾਨ ਕਹਾ ਜਾਂਦਾ। ਹਾਲਾਂਕਿ ਬਾਹਰ ਦੇ ਮੁਲਕਾਂ ਦੇ ਰੋਜ਼ੇ ਹੁੰਦੇ ਨੇ, ਚੀਜ਼ ਸਸਤੀ ਕਰ ਦਿੰਦੇ ਨੇ ਤਾਂ ਕਿ ਗਰੀਬ ਆਦਮੀ ਲੈ ਸਕੇ। ਇੱਥੇ ਇਹ ਹੈ ਕਿ ਹਰ ਚੀਜ਼ ਮੁਸ਼ਕਿਲ ਕਰ ਦਿੰਦੇ ਨੇ। ਤੁਸੀਂ ਇੱਥੇ ਖਰੀਦਦਾਰੀ ਕਰੇ ਆਏ ਹੋ? ਇੱਥੇ ਸਾਡੀ ਆੜ ਤੇ ਅੱਛਾ, ਹਾਂਜੀ, ਉਹ ਸੌਦਾ ਵਿੱਚ ਨਹੀਂ ਕੀ ਵਜ੍ਹਾ ਰਮਜ਼ਾਨ ਦੇ ਨੇੜੇ ਕਿਉਂ ਹਰ ਸ਼ੈ ਮਹਿੰਗੀ ਹੋ ਜਾਂਦੀ? ਬਸ ਹੀਰਾਂ ਦੋ ਜੀ ਪੈਸੇ ਦੀ ਹਫਸ ਹੁਣ ਬਸੰਤ ਤੇ ਕਰੋੜਾਂ ਰੁਪਇਆ ਜ਼ਾਇਆ ਕਰਦਾ ਹੈ। ਗਰੀਬ ਆਦਮੀ ਫਾਇਦਾ ਇਹਦੀ ਬਾਰੇ ਕੀ ਚੀਜ਼ਾਂ ਮਹਿੰਗੀ ਕਰ ਦੇਣਗੇ। 500 ਰੁਪਏ ਦੀ ਸ਼ਾਇਦ 2000 ਦੀ ਕਰਕੇ ਤੇ ਮਸਜਿਦਾਂ ਸਪੀਡ ਨਾਲ ਜਾਂਦੇ ਨਮਾਜ਼ ਪੜ੍ਹੀ। ਇਹ ਮੁਸਲਮਾਨਾਂ ਦਾ ਹਾਲ ਹੈ। ਉਧਰ ਬੰਦੇ ਨਾਲ ਜ਼ੁਲਮ, ਉਧਰ ਨਮਾਜ਼, ਇਹ ਰੋਜ਼ਾ ਰੱਖਿਆ। हाँ जी, की रेट है वीरे नार दा? नार 600-700 रुपए किलो और सुबह की 4-5 पेटी निकाली हुई है स्टोर में से। तो 20,000 रुपए का अनार बनता है। नहीं तो जिन्ना महंगा हो गया नार को बंदा लैन भी आता है नार? लैन आंदे ने सुबह नाल दुकानदार लेके जाते ने। अच्छा, हाँ जी, क्योंकि रेट जिन्ना हो गया हर बंदे दी तां पहुंच ते है नहीं अनार। तो ले जाते जेरे जिन्ना दी पहुंच हैगी वो ले जाते हैं। अच्छा, हाँ, ਇਹ ਕਿੰਨੇ ਤਰ੍ਹਾਂ ਦਾ ਅਨਾਰ ਆ ਰਿਹਾ ਤੁਹਾਡੇ ਕੋਲ? ये अनार एक ईरानी भी आ रहा है। ईरानी अनार सस्ता हैगा 300 रुपए किलो, 250 रुपए किलो। ਤੇ ਇਹ ਕਿਹੜਾ? कंदार दा अनार है। ਅੱਛਾ, ਇਹ ਅਫਗਾਨਿਸਤਾਨ ਤੋਂ ਤਾਂ ਹੁਣ ਆ ਨਹੀਂ ਰਿਹਾ ਕੁਝ ਵੀ ਸਮਾਨ। वो बॉर्डर बंद है, चोरी रस्ते आया ना। ਅੱਛਾ, हाँ जी, ਚੋਰੀ ਰਸਤੇ ਆਲੂ ਤਾਂ ਨਹੀਂ ਜਾ ਰਿਹਾ। आलू नहीं जा रहा ना। ਤੇ ਇਹ ਸੇਬ ਦਾ ਕੀ ਰੇਟ ਹੈ? सेब अंदर बिक रही है पेटी 5,000-6,000 रुपए की है। अभी लेके आए अंदर बाहर, बाकी स्टोर में पड़ी हुई है। ये 3-3 हज़ार मिली है। तो 6,000 इधर बिक ही नहीं रहा। और सुबह की 2 ਨਹੀਂ ਵੈਸੇ ਕਿਲੋ ਦਾ ਕੀ ਰੇਟ ਹੈ? किलो ये पड़ जाता है 400 रुपए किलो। ਅੱਛਾ, तो रोज़े में बिकेगा ये 500 रुपए किलो बिकेगा। ਕੀ ਵਜ੍ਹਾ ਰਮਜ਼ਾਨ 'ਚ ਕਿਉਂ ਮਹਿੰਗਾ ਹੋ ਜਾਂਦਾ ਹੈ? बस महंगाई हो जाती ਤੁਸੀਂ ਵੀ ਰੇਟ ਵਧਾ ਦਿੰਦੇ ਹੋ हाँ ਕੁਝ? जी,
रमजान से तो कुछ सस्ता कीता करो, आम बंदे दी रमजान पहुंचता होवे। पीछे से महंगा मिलता है, फिर आगे ही महंगा बेचना पड़ता है। जो 5-6 हज़ार की पेटी ले उसमें से 500-400 ना बचे, फिर क्या फायदा उसका। अच्छा, पेटी बंद रहे तो कितनी कुछ देर सही कट जाता है ये सेब? 2-3 महीने सही कट जाता ऐसे पेटी च ਪਿਆ ਰਵੇ ਤਾਂ स्टोरेज भी सही रहता है। स्टोर में स्टोर ਦੇ ਵਿੱਚ ਅਗਰ ऐसे होते हैं वो अपना सारा माल स्टोर में लगा लेते हैं। ਹਾਂ स्टोर में पड़ा रहता है 3-4 महीने। जो जब हाजिर आता है फिर जो अच्छा सेब होता है वो स्टोरों में लगा देते हैं, ਠੀਕ ਹੋ ਗਿਆ। फिर वो अंदर बाहर। ਤੁਸੀਂ ਆਓ, ਕੀ ਕਹਿਣਾ ਚਾਹ ਰਹੇ ਹੋ? ਸਰ ਜਿਹੜਾ ਸਟੋਰ ਸੇਵ ਕਰਦੇ ਤਾਂ ਪਠਾਨ ਹੈਗੇ ਨੇ ਪਿੱਛੇ, ਇਹਨਾਂ ਕੋਲ ਪੈਸੇ ਹੈਗੇ ਨੇ, ਸਟੋਰ 'ਚ ਲਾ ਦਿੰਦੇ ਨੇ। ਪਹਿਲੇ ਸਸਤੇ ਲੈ ਕੇ ਬਾਅਦ 'ਚ ਅੱਗੇ ਮਹਿੰਗੇ ਕਰਦੇ, ਰਮਜ਼ਾਨ ਆਉਂਦਾ ਇੰਤਜ਼ਾਰ ਕਰਦੇ ਰਹਿੰਦੇ। ਰਮਜ਼ਾਨ ਦੇ ਵਿੱਚ 500 ਰੁਪਏ ਕਿਲੋ ਵਿਕਦਾ ਸੇਬ। ਆਮ ਬੰਦੇ ਦੀ ਪਹੁੰਚ ਤੋਂ ਦੂਰ ਹੋ ਚੁੱਕਿਆ ਹੈ। ਅਨਾਰ ਇਹ 600-700 ਰੁਪਏ ਕਿਲੋ ਵਿਕਦਾ ਹੈ। ਗਰੀਬ ਬੰਦੇ ਦੇ ਬੱਚੇ ਰੋਦੇ ਰੱਖਦੇ ਨੇ, ਕੋਈ ਸੋਚਦਾ ਮੰਡੀ ਜਾਂਦਾ ਵਾ, ਮੰਡੀ ਬੱਚਿਆਂ ਸੇ ਚਲੋ ਫਰੂਟ ਇਕੱਠਾ ਕਰਦਾ, ਲੇਕਿਨ ਉਹ ਇੱਥੇ ਆ ਕੇ ਵਿਚਾਰਾ ਖੱਜਲ ਹੀ ਹੁੰਦਾ ਹੈ, ਉਹਨੂੰ ਕੋਈ ਚੀਜ਼ ਹਾਸਲ ਨਹੀਂ ਹੁੰਦੀ। ਗਰੇੜੀਆਂ ਲੱਗਣ ਸਾਨੂੰ ਕੋਈ ਫਾਇਦਾ ਹੁੰਦਾ ਸੀ ਇਦਾਂ ਦਾ, ਸਾਡੇ ਕੋਲ ਸੌਦੇ ਖਰੀਦਦੇ ਸੀ ਆ ਕੇ। ਸਾਡਾ ਰੇੜੀਆਂ ਖਤਮ ਹੋਣ ਨਾਲ ਕਿੰਨਾ ਕੁ ਫਰਕ ਪਿਆ ਤੁਹਾਡੇ ਬਹੁਤ ਕਾਰੋਬਾਰ? ਜ਼ਿਆਦਾ ਫਰਕ, 50% ਫਰਕ ਪੈ ਗਿਆ ਸਾਨੂੰ। 50% ਸਾਡਾ ਫਰਕ ਪੈ ਗਿਆ। ਗਾਹਕ ਸਾਡਾ ਘਟ ਗਿਆ ਮੰਡੀ ਦੇ ਵਿੱਚ। ਸੌਦੇ ਅਸੀਂ ਲੈ ਕੇ 2-3 ਦਿਨ ਬੈਠੇ ਰਹਿੰਦੇ ਆ, ਸੌਦੇ ਸਾਡੇ ਵਿਕਦੇ ਹੀ ਨਹੀਂ। ਨਹੀਂ ਤੇ ਉਹ ਵਿਚਾਰੇ ਜਿਹੜੇ ਰੇੜੀਆਂ ਲਾਉਂਦੇ ਸਨ ਹੁਣ ਕੀ ਕਰਦੇ ਉਹ ਨੇ? ਬੇਰੋਜ਼ਗਾਰ ਨੇ, ਕੋਈ ਮਜ਼ਦੂਰੀ ਕਰ ਰਿਹਾ, ਕੋਈ ਇੱਥੇ ਛਾਪਾ ਵਾਹ ਰਿਹਾ, ਕੋਈ ਪੱਲੀਆਂ ਕਰ ਰਿਹਾ, ਕੋਈ ਕੀ ਕਰ ਰਿਹਾ, ਕੋਈ ਕੀ ਕਰ ਰਿਹਾ। ਬੱਚਿਆਂ ਨਹੀਂ ਤੇ ਕੋਈ ਮੁਤਬਾਦਲ ਨਹੀਂ ਮਿਲਿਆ ਉਹਨਾਂ ਨੂੰ, ਕੋਈ ਨਿਜ਼ਾਮ? ਉਹ ਜਿਹਨਾਂ ਕੋਲ ਪੈਸੇ ਹੈਗੇ ਸੀ ਉਹਨਾਂ ਨੇ ਅਫੋਰਡ ਕਰ ਲਿਆ, ਰੇੜੀਆਂ ਲੈ ਲਈਆਂ ਨੇ, ਜਿਹੜੀਆਂ ਲੱਗੀਆਂ ਪੱਕੇ ਏਡੇ ਲੱਗ ਗਏ, ਜਿਹੜੀਆਂ ਹੁਕੂਮਤ ਨੇ ਲਵਾਈਆਂ ਨੇ। ਹੁਕੂਮਤ ਮਰੀ ਲਵਾਈਆਂ। ਜਿੱਦਾਂ ਕੋਲ ਨਹੀਂ ਸੀ ਵਿਚਾਰੇ, ਉਹ ਖੱਜਲ ਹੋ ਰਹੇ ਸੀ। ਕੋਈ ਛਾਪਾ ਲਾ ਰਿਹਾ, ਕੋਈ ਬੇੜ ਲਾ ਕੇ ਬੈਠਾ ਹੈ, ਕੋਈ ਕੀ ਕਰ ਰਿਹਾ, ਕੋਈ ਕੀ ਕਰ ਰਿਹਾ। ਨਹੀਂ ਮੰਡੀ ਤੇ ਜਿਹੜੀ ਕੋਈ ਇੰਤਜ਼ਾਮੀਆ ਜਾਂ ਤੁਹਾਡੇ ਕੋਲ ਤਾਜਰ ਬਰਾਦਰੀ ਇੱਥੇ ਬੈਠੀ ਹੈ, ਉਹ ਨਹੀਂ ਤੁਹਾਡੇ ਨਾਲ ਖੜੀ ਹੁੰਦੀ ਜਾਂ ਕੋਈ ਇੰਤਜ਼ਾਮੀਆ ਨਾਲ ਗੱਲ ਕਰਦੀ ਹੁਕੂਮਤ ਅੱਗੇ? ਦਾ ਕਿਹਦਾ ਜ਼ੋਰ ਹੈਗਾ? ਯੂਨੀਅਨ ਬਣੀ ਕਮੇਟੀ ਦੀ, ਸਾਰਾ ਕੁਝ ਹੈਗਾ, ਸਦਰ ਹੈਗਾ, ਲੇਕਿਨ ਹੁਕੂਮਤ ਦਾ ਕਿਸੇ ਦਾ ਜ਼ੋਰ ਨਹੀਂਗਾ। ਨਹੀਂ ਇਹਨਾਂ ਕੋ ਮੁਤਾਲਬਤ ਰੱਖੇ ਨੇ ਉਹਨਾਂ ਅੱਗੇ ਕਿ ਸਾਨੂੰ ਕੋਈ ਕੰਮ ਦੀ ਇਜਾਜ਼ਤ ਦਿਓ? ਸਿਰਫ 10ਵੀਂ ਦੀ ਇਜਾਜ਼ਤ ਦਿੱਤੀ ਉਹਨਾਂ ਨੇ ਕਿ ਸਵੇਰ 10ਵੀਂ ਤੱਕ ਵੇਚੋ। ਬੌਸ ਕੀ ਰੇਟ ਹੈ ਨਾਰੀਅਲ ਦਾ? नारियल ही अजे 350 तो लैके 450 तक। ਕੀ ਫਰਕ ਹੈ 350 ਦਾ ਕਿਹੜਾ ਹੈ 450 ਦਾ? साइज छोटे बड़े ਅੱਛਾ, ਇਹਨਾਂ ਦੀ ਕਿਸਮਾਂ ਵੀ ਹੁੰਦੀਆਂ ਨੇ? नहीं, किस्म श्रीलंका तो ही आंदा बस। ਅੱਛਾ, ਇਹ ਸਾਰਾ ਸ੍ਰੀਲੰਕਾ ਤੋਂ ਆ ਰਿਹਾ। श्रीलंका 350 ਤੋਂ 450 ਦਾ। ਇਹ ਸਾਲਮ ਨਾਰੀਅਲ ਵੇਚਦੇ ਹੋ ਜਾਂ ਤੋੜ ਕੇ ਵੀ ਦਿੰਦੇ ਹੋ ਕੋਈ ਸੇ? कोई छिलवाना चाहे तो छिलवा सकता है। ਅੱਛਾ, ਛਿਲ ਕੇ ਕਿੰਨੇ ਦਾ ਦਿੰਦੇ ਹੋ ਫਿਰ? वो सेम प्राइस है, वो कोई मजदूरी नहीं। ਅੱਛਾ, ਇਹਦਾ ਫਾਇਦਾ ਕੀ ਸਿਹਤ ਵਾਸਤੇ? ये बहुत अच्छा है। दुनिया का सब तो बेहतरीन सॉफ्ट ड्रिंक है ही ये। ਵਾਹ, आबे जमजम तो बाद बेहतरीन पानी भी ये नारियल का ही है। इससे अच्छा पानी कोई नहीं दुनिया से, कोई सॉफ्ट ड्रिंक का मुकाबला नहीं कर सकता। ਅੱਛਾ, ਇਹਦੇ ਚ ਜਿਹੜਾ ਉਹ ਨਾਰੀਅਲ ਪਾਣੀ ਬੜਾ ਵਿਕ ਰਿਹਾ ਹੁੰਦਾ ਜੀ ਅਕਸਰ, ਉਹ ਸਹੀ ਹੁੰਦਾ ਜਾਂ ਬਸ ਐਵੇਂ ਬਣਾਇਆ ਹੁੰਦਾ? नहीं सही होता, बिल्कुल सही होता। उन्होंने जरूरत नहीं पानी डालने की, ऐसा ही होता। ਇਹਦੇ ਚ ਲੇਕਿਨ ਪਾਣੀ ਇਹਦਾ- ਤਾਂ ਕੋਈ ਇੰਨਾ ਨਿਕਲਦਾ ਨਹੀਂ ਇਹਦੇ ਚ। नहीं, पानी वाले दाने काफ़ी निकल आते हैं बेहतर, यानी कि पानी काफ़ी होता है, यानी कि एक बंदा पी सकता आराम नाल। ਅੱਗੋਂ ਇਹਦਾ ਰੇਟ ਵੀ ਵੱਧ ਜਾਣਾ, ਰਮਜ਼ਾਨ ਤੇ ਆ ਗਿਆ ਸਿਰ ਤੇ। नहीं नहीं, ਇਹਦਾ रेट नहीं। रमज़ान ही जी घट हो जाती है, ਅੱਛਾ, इस्तेमाल घट हो जाता, ज़्यादा नहीं होता। ਰਮਜ਼ਾਨ ਚ ਰੇਟ ਘਟ ਜਾਏਗਾ ਇਹਦਾ? नहीं घटता नहीं, इंपोर्टेड माल है तो ਇਹਦਾ रेट का फर्क नहीं आता, मंडी का कोई फर्क नहीं आता। यानी कि विकन ज़्यादा विकन घट विकन का कोई फर्क नहीं आता। ਚਲੋ ਠੀਕ ਹੈ ਜੀ। ਅੱਛਾ ਚਾਚਾ ਜੀ, ਇਹ ਕਿਹੜੀ ਕਿਹੜੀ ਕੁਆਲਿਟੀ ਪਈ ਹੋਈ ਜੇ? ਬੜੇ ਮੁxtਲਿਫ ਲੱਗ ਰਹੇ ਨੇ। चीज सारी इको ही है। ਅੱਛਾ, बूटे इको दे माल एक बाग दा ही, लेकिन छोटा है, थोड़ा छोटा है। ਸਾਈਜ਼ ਦਾ ਫਰਕ ਹੈ ਸਿਰਫ? सब तो छोटा है, ਹਾਂ ਹਾਂ, उस तो छोटा है, ਹੂੰ, उस तो छोटा है। ਅੱਛਾ ना ਅੱਛਾ। ये सब तो छोटा है। ਹੂੰ, ਅੱਛਾ ਮੈਨੂੰ ਇਹ ਦੱਸੋ ਕਿ ਇਹ ਜਿਹੜਾ ਇਹ ਇਸ ਤਰ੍ਹਾਂ ਦਾ ਮਾਲਟਾ ਹੁੰਦਾ ਜਾਂ ਕਿੰਨੋ, ਇਹ ਜਿਹੜਾ- ਇਹ ਖੱਟਾ ਹੁੰਦਾ ਜਾਂ ਵੈਸੇ ਹੀ ਮਿੱਠ ਬਣੀ तुरश हुंदा है, ਹੁੰਦਾ ਹੈ ਨਾ? तुरश हुंदा है। ਇਸ ਦਫਾ ਤਾਂ ਬੜਾ ਸੋਹਣਾ ਕਿੰਨੋ ਆਇਆ। हाँ जी, थोड़ा ही है ते आज सस्ता बिकदा पे। ਕੀ ਰੇਟ ਹੋਣਾ ਚਾਹੀਦਾ ਵੈਸੇ ਕਿੰਨੋ ਦਾ? रेट ही तुहानू दसी है, ਅਸੀਂ ਵੇਚਨੇ 150 ਧੜੀ, ਹਾਂ ਹਾਂ, 200 ਧੜੀ, ਹਾਂ। 400 ਧੜੀ, ਇਹ ਉਤਲੇ ਵਾਲਾ 500 ਧੜੀ। ਨਹੀਂ ਤਾਂ ਹੁਣ ਅੱਗੋਂ 2-3 ਦਿਨ ਰਹਿ ਗਏ ਰਮਜ਼ਾਨ ਦੇ, ਤੇ ਉਦੋਂ ਕੀ ਰੇਟ ਰਹੇਗਾ ਇਹਦਾ? ਉਸ ਵੇਲੇ ਅੱਲਾ ਮਾਲਕ ਹੁਣ ਪਤਾ ਨਹੀਂ ਕੀ ਰੇਟ ਨਿਕਲਦਾ ਹੈ ਮੰਡੀ ਮੁਕਾਮ ਦੇ, ਬੰਦਾ ਨਹੀਂ ਕੁਝ ਕਹਿ ਸਕਦਾ। ਲੇਕਿਨ ਰਮਜ਼ਾਨ 'ਚ ਮਹਿੰਗੀ ਹੋ ਜਾਂਦੀ ਯਾਰ ਹੋ ਸ਼ਾਇਦ। ਸਕਦਾ ਹੈ ਹੁਣੇ ਨਾਲ ਤੇਜ਼ ਹੋਣਾ ਸ਼ੁਰੂ ਹੋ ਗਿਆ ਨੇ ਰੇਟ। ਜੀ ਭਾਈ, ਇਹਨੂੰ ਹੋ ਸਕਦਾ ਹੈ 2 4 5 10 ਤੋਂ ਰੋਜ਼ ਤੱਕ ਜਿਹੜਾ ਤੇਜ਼ ਵਿਕੇਗੀ ਮੰਡੀ, ਤੇਜ਼ ਬਾਅਦ ਚ ਬੰਦਾ ਹੋ ਜਾਏਗਾ, ਫਿਰ ਥੋੜਾ ਆਸਤਾ ਹੋ ਜਾਏਗਾ। ਵੀਰ ਜੀ, ਰਮਜ਼ਾਨ ਆਉਂਦੇ ਰੇਟ ਕਿਉਂ ਵਧਾ ਦਿੰਦੇ ਜੀ? लाला असा किदू वधे अल्लाह दे बंदे पिछू बाजार तेज थी वेंदे ਰਮਜ਼ਾਨ ਦੀ ਵਜ੍ਹਾ ਤੋਂ? नहीं रमजान दी वजह नु बाजार को डिठा वेंदे हुन बाजार रमजान शरीफ दा हाली आए कह नहीं ਆ ਹੀ ਗਿਆ ਬਸ ਸਿਰ ਤੇ ਹੁਣ। बस हाली आवणे ना ਹਾਂ ਹਾਂ, ते ये सेब शुरू तो ही महंगे हैं सीजन दे टाइम दी
सीजन के टाइम तो महंगे हैं, तो हाल ही तक महंगे ही आते पे। फसल कम है ना, फसल कम ना होवे तो वत सेब का बाजार ਤੇ तले ਕੀ ਰੇਟ ਹੈ ਇਹ ਸੇਬ ਦਾ? ये 1200 रुपए दे 5 किलो है। ਤੇ ਉਹ ਦੂਸਰਾ ਨਹੀਂ ਪਿਆ ਜੋ ਦੂਸਰਾ ਲਾਲ ਸੇਬ ਹੈ ਜਿਹੜਾ? लाल सेब ਜਿਹੜੇ ਹਨ ਅੱਛੇ ਵਾਲੇ ਹਨ, ਪੇਟੀ ਪੇੜ ਦੇ ਵਿੱਚ ਪਿੱਛਾਂ ਵਿਕਦੇ, ਜਿੱਥੋਂ ਅਸਾਂ ਖਰੀਦ ਕਰਕੇ ਆਏ ਨੇ 5000 5500 6000 ਤੱਕ ਵੀ ਪੇਟੀ ਵਿਕਦੀ ਪਈ ਹੈ, ਅੱਛੀ ਸਭ ਕੁਆਲਿਟੀ। ਤੋਂ ਵੱਡੀ ਮੰਡੀ ਤਾਂ ਹੈ, ਤੁਸੀਂ ਕਿੱਥੋਂ ਲੈ ਕੇ ਆਉਂਦੇ ਹੋ? ਬਸ ਪਿੱਛੂ ਆੜਤਿਆਂ ਕੋਲੋਂ ਗਿੰਦੇ ਨਾ ਅਸਾਂ, ਆੜਤਿਆਂ ਕੋਲੋਂ ਗਿੱਦਾ ਵਾਲਾ ਅਸਾਂ ਉੱਥੋਂ ਗਿਣ ਕੇ ਖਰੀਦ ਕਰਕੇ ਵਾਲੀ ਤਾਂ ਆਪ ਫਰੋਖਤ ਕਰੇ। ਨਹੀਂ ਤੇ ਜਿਹੜਾ ਇਹ ਛੋਟਾ ਸੇਬ ਹੈ ਇਹ ਕਿਹੜਾ ਸੇਬ ਹੈ? ਇਹ ਸੇਬ ਹੈ ਜਿਹੜਾ ਇਹ ਅਮਰੀ ਹੈ, ਇਹ ਜ਼ਿਆਦਾਤਰ ਲੋਕ ਇੱਕ ਮੁਰੱਬੇ 'ਚ ਇਸਤੇਮਾਲ ਕਰਦੇ। ਤੇ ਇਹ ਜਿਹੜਾ ਸੇਬ ਹੈ ਇਹ ਹੈ ਵਾਈਟ ਸਫੈਦ ਹੀ ਕੁਆਲ ਹੈ। ਇਹ ਰਸ਼ੀਅਨ ਸੈਲਡ थी कि सलाद ਬਣਦੇ ਨਹੀਂ, ਰਸ਼ੀਅਨ ਸੈਲਡ ਬਣਦੀ ਹੈ, ਫਰੂਟ ਚਾਟ ਬਣਦੀ ਹੈ, ਜੂਸ ਬਣਦੇ। ਸਭ ਤੋਂ ਅੱਛਾ ਸੇਬ ਕਿਹੜਾ? ਜੀ ਇਹ ਸਭ ਤੋਂ ਅੱਛਾ ਤਾਕਤ ਦੇ ਵਿੱਚ ਤਾਂ ਇਹ ਹੈ। ਤੁਹਾਡੇ ਕੋਲ ਤਾਂ ਇਹੀ ਪਿਆ ਹੀ ਸਭ ਤੋਂ ਅੱਛਾ। ਨਹੀਂ ਨਹੀਂ, ਉਸ ਤੋਂ ਇਲਾਵਾ ਵੀ ਹਾਂ। ਤਾਕਤ ਦੇ ਵਿੱਚ ਇਹ ਹੈ। ਇਹ ਤਾਂ ਫੈਸ਼ਨ ਹੈ ਅੱਜ ਕੱਲ। ਵੈਸੇ ਲਾਲ ਸੇਬ ਦਾ ਨਾ ਮਹਿਮਾਨ ਆ ਵਜਨ, ਲਾਲ ਨਾ ਰੱਖੋ ਤਾਂ ਮਹਿਮਾਨ ਨਾਰਾਜ਼ ਥੀ ਜਾਂਦੇ। ਸਹੀ। ਤਾਕਤ ਦੇ ਵਿੱਚ, ਜੁਰਤ ਦੇ ਵਿੱਚ ਇਹ ਜ਼ਿਆਦਾ ਅਹਿਮ ਹੈ, ਕਿਉਂਕਿ ਇਹਦੇ ਚ ਰਸ ਹੈ। ਇਹਦੇ ਚ ਰਸ ਹੈ ਬਿਲਕੁਲ। ਜੀ ਅਸਾਂ ਆਪ ਵੀ ਘਰ ਖਾਣੇ ਮੈਂ ਤਾਂ ਇਹ ਸ਼ੈ ਖਾਂਦੇ, ਅਸਾਂ ਲਾਲ ਕੇ ਨਹੀਂ ਚਾਹ ਕੇ। ਇਹ ਸਾਰੇ ਜਿਹੜੇ ਬਜ਼ੁਰਗ ਹਨ ਉਹਨਾਂ ਵਾਸਤੇ ਵੀ ਲਾਲ ਸੇਬ ਚਾਹ ਕੇ ਜਿਹਨਾਂ ਤੇ ਦੰਦ ਛੰਦ ਨਹੀਂ ਹੁੰਦੇ ਉਹ ਸਖਤ ਨਹੀਂ ਖਾ ਸਕਦੇ। ਤੇ ਇਹ ਕਰਕੇ ਜਵਾਨ ਅਮਾਨ ਬੰਦੇ ਵਾਸਤੇ ਬਿਹਤਰ ਹੈ ਕਿ ਉਹ ਹਰਾ ਸੇਬ ਖਾਵੇ। ਤੁਹਾਡੇ ਕੋਲ ਲਾਲ ਕੋਈ ਬਣਾ ਆਉਂਦਾ ਕੇ ਹੋਏਗਾ ਨਾਲ ਤੁਹਾਨੂੰ, ਤੁਸੀਂ ਐਵੇਂ ਤਾਂ ਨਹੀਂ ਜਾਣ ਦਿੰਦੇ ਹੋਗੇ? ਨਹੀਂ ਇਹ ਬਸ ਉਹਨਾਂ ਦੀ ਦਿਲ ਦੀ ਗੱਲ ਦਾਗ ਤਾਂ ਖੁਸ਼ੀ ਬਣਾ ਨਾਲ- ਲੈਂਦੇ ਹੋ ਤੁਸੀਂ। ਖੁਸ਼ੀ ਨਾਲ ਉਹ ਗਿਣ ਕੇ ਵੰਜਨ ਤਾਂ ਗਿਣ ਕੇ ਵੰਜਨ, ਜਾਂ ਤਾਂ ਬਿਹਤਰ ਹੈ ਇਹ ਸੇਬ। ਸਹੀ। ਮੰਡੀ 'ਚ ਕਾਰੋਬਾਰ कैसा ਚੱਲ ਰਿਹਾ ਅੱਜ ਕੱਲ? बस यार आजकल ना हालात मंदे हैं। जी हाँ, ਕੀ ਵਜ੍ਹਾ? अल्लाह ताला को पता नहीं क्या वजह है, लेकिन 5-6 दिन थे कि कारोबार बहुत मंदे थे, पहले ठीक है 5-6 ਨਹੀਂ दिन ਹੁਣ पहले ਰਮਜ਼ਾਨ 'ਚ ਬਿਹਤਰ ਨਹੀਂ ਹੋ ਜਾਏਗਾ ਫਿਰ? देखो से क्या आख सकते हैं, बाजार ही में तेज रही है तो वल क्या रोजी करनी है। बाजार को ढाई किया हूँ, ਜਿਹੜਾ ਗਰੀਬ ਸ਼ੋਦਾ 15-18 ਹਜ਼ਾਰ ਜਿਹਦਾ ਮਹੀਨਾ ਹੈ ਉਹ ਕਿਦੋਂ ਗਿੰਦੇ 1000 ਰੁਪਏ ਦਾ 5 ਕਿਲੋ ਜਾਂ 1200 ਦਾ 5 ਕਿਲੋ ਗਿਣਸੀ। ਉਹ ਕਹਿਣਾ ਗਿਣਸੀ, ਉਹ ਕੋਸ਼ਿਸ਼ ਕਰੇ ਸੀ ਕਿ ਜਿਹੜੇ ਮੈਂ ਸੇਬਾਂ ਦੀ ਧੜੇ ਖਾਵਣੇ ਉਹ 2 ਕਿਲੋ ਘਿਓ ਗਿਣ ਕੇ ਇਹਨਾਂ ਦੇ 15 ਦੀ ਟੱਪ ਵੈਸੇ ਨੂੰ ਨਾਲ। ਤੁਹਾਨੂੰ ਉਠਾਉਂਦੇ ਤਾਂ ਨਹੀਂ ਹੁਣ ਅੱਜ ਕੱਲ ਇੱਥੋਂ? ਕਿੰਨੇ ਵਜੇ ਤੱਕ ਬੈਠ ਰਹੇ ਹੋ ਤੁਸੀਂ? ਅਸਾਂ ਅੱਛਾ ਵੀ ਮਤਲਬ ਕਿ ਜਿੱਤੀ ਦੇਰ ਮਰਜ਼ੀ ਬਾਉ ਸਭ ਤੰਗ ਨਹੀਂ ਕਰਦੇ ਕੋਈ ਆ ਕੇ ਤੁਹਾਨੂੰ? ਅਸਾਂ ਆਪਣਾ ਅਸੀਂ ਆਪਣੇ ਦੋਸਤ ਚ ਬੈਠੇ ਆਂ ਜੀ, ਅੱਗੇ ਨਹੀਂ ਬੈਠੇ। ਜਿੰਨਾ ਰਸਤਾ ਹੈ ਉਹਨਾਂ ਸਾਨੂੰ ਮਿਲਿਆ, ਅਸੀਂ ਉਹਨਾਂ ਦਾ ਇਸਤੇਮਾਲ ਕਰਨੇ। ਜੇ ਕੋਈ ਅਫਸਰ ਆ ਜਾਂਦਾ ਕਹਿੰਦੇ ਨੇ ਅਸੀਂ ਪਿੱਛੇ ਕਰ ਲੈਂਦੇ ਹੋਰ, ਬਸ ਅਸੀਂ ਉਹਨਾਂ ਨੂੰ ਤੰਗ ਨਹੀਂ ਕਰਦੇ। ਜਿਸ ਤਰ੍ਹਾਂ ਉਹ ਕਹਿੰਦੇ ਨੇ ਅਸੀਂ ਮੰਨ ਲੈਂਦੇ ਹਾਂ। ਸਾਡੇ ਨਾਲ ਵੀ ਤਾਮਨ ਕਰਦੇ ਨੇ, ਅੱਛੇ ਤਰੀਕੇ ਨਾਲ ਕਮੇਟੀ ਵਾਲੇ ਮਿਲਦੇ ਨੇ, ਸਾਨੂੰ ਤੰਗ ਨਹੀਂ ਕਰਦੇ, ਅੱਛੇ ਤਰੀਕੇ ਨਾਲ ਗਾਈਡ ਕਰਦੇ ਨੇ। ਕੋਈ ਮਸਲਾ ਹੋਵੇ ਤਾਂ ਕਹਿੰਦੇ ਨੇ ਪੁੱਤਰ ਪਿੱਛੇ ਕਰ ਲਓ। ਨਹੀਂ ਹੁਣ ਕੀ ਸਮਝਦੇ ਜੇ ਰਮਜ਼ਾਨ 'ਚ ਅੱਗੋਂ ਬਿਹਤਰੀ ਆ ਜਾਏਗੀ ਤੁਹਾਡੇ ਕਾਰੋਬਾਰ 'ਚ? ਥੋੜੀ ਬਿਹਤਰੀ ਆਏਗੀ ਕਿਉਂਕਿ ਹਾਲਾਤ ਨਹੀਂ ਹੈ ਆਵਾਮ ਦੇ, ਹਾਲਾਤ ਬਹੁਤ ਖਰਾਬ ਨੇ ਆਵਾਮ ਦੇ। ਕਿਰਾਏ ਬਿੱਲ ਨਹੀਂ ਆਵਾਮ ਕੋ ਦਿੱਤੇ ਜਾ ਰਹੇ, ਸੇਬ ਕਿਸ ਤਰ੍ਹਾਂ ਖਾਣਗੇ? ਵੀ ਅੱਗੋਂ ਰੇਟ ਵੱਧ ਗਿਆ ਤੇ ਫਿਰ ਕੌਣ ਲਵੇਗਾ? ਬਸ ਇਹੀ ਮਜਬੂਰੀ ਹੈ ਨਾ, ਜਿਹਦਾ ਮਜਬੂਰੀ ਹੈ ਖਾਣੀ ਉਹਦੇ ਖਾਣਾ। ਜੇ ਬੱਚਿਆਂ ਨੇ ਜ਼ਿੱਦ ਕਰਨੀ ਹੈ ਪਿਓ ਨੇ ਲਿਆ ਕੇ ਦੇਣਾ ਜਿੰਨਾ ਮਰਜ਼ੀ ਮਹਿੰਗਾ ਹੋਵੇ, ਮਜਬੂਰੀ ਹੈ। ਹਾਲਾਤ ਬਹੁਤ ਖਰਾਬ ਨੇ, ਸੇਬ ਬਹੁਤ ਮਹਿੰਗਾ ਹੋ ਗਿਆ। ਕਿੰਨੂ ਵੀ ਮਹਿੰਗਾ, ਕਿੰਨੂ ਇੰਨਾ ਮਹਿੰਗਾ ਨਹੀਂ, ਕਿੰਨੂ ਆਮ ਖਾ ਰਹੀ ਹੈ। ਇਹੀ ਚੀਜ਼ਾਂ ਨੇ ਬਸ। ਇੱਕ ਖਜੂਰ ਮਹਿੰਗੀ ਹੋ ਗਈ, ਸੇਬ ਮਹਿੰਗਾ, ਕੇਲਾ ਮਹਿੰਗਾ, ਤੇ ਰਮਜ਼ਾਨ 'ਚ ਹੋਰ ਮਹਿੰਗੇ ਹੋ ਹੋਰ ਜਾਣਗੇ। ਮਹਿੰਗਾ ਹੋ ਜਾਣਾ। ਕਿੰਨੂ ਚੱਲਦਾ ਰਹੇਗਾ, ਕਿੰਨੂ ਆਮ ਖਾ ਸਕਦੀ ਬਸ, ਕਿੰਨੂ ਆਮ ਦੇ ਪਕੜ 'ਚ ਹੈਗਾ ਬਸ। ਹਾਂਜੀ, ਵੀ ਕਿੰਨੋਂ ਤੋਂ ਇਲਾਵਾ ਆਵਾਮ ਨਹੀਂ ਕੁਝ ਖਾ ਸਕਦੇ ਕਿਉਂਕਿ ਕਿੰਨੂ ਦੀ ਫਸਲ ਜ਼ਿਆਦਾ ਜਿਹਦੀ ਮਿਆਦ ਹੋਣਾ, ਕਿੰਨੂ ਸਸਤਾ ਵਿਕ ਰਿਹਾ। ਉਹ ਖਾ ਸਕਦੇ ਜਿਹਦੇ 2.5-3 ਲੱਖ ਰੁਪਏ ਆਮਦਨ ਹੋਵੇ ਮਹੀਨੇ ਦੀ, ਇਹ ਬਾਕੀ ਸ਼ੋਦੇ ਮਜ਼ਦੂਰ ਤਬਕਾ ਨਹੀਂ ਖਾ ਸਕਦਾ। ਮਜ਼ਦੂਰ ਹਰ ਬੰਦੇ ਦਾ ਕੰਮ ਨਹੀਂ। ਕੋਈ ਫਰੂਟ ਨਹੀਂ ਖਾ ਸਕਦਾ। ਜ਼ਹਿਰੀ ਗਾਲ ਹੈ, ਜਣ ਆਮਦਨੀ ਨਾ ਹੋ ਸੀ ਕਿਆ ਖਾਸੀ ਹੋ ਭਲ ਖਾ ਸਕਦੇ ਜਣ ਆਮਦਨੀ ਨਾ ਹੋਵੇ। ਹਾਂਜੀ, ਖਰੀਦਦਾਰੀ ਕਰਨ ਆਏ ਹੋ? हाँ जी, खरीदारी असी आए हैं जनाब, खजूर खरीद रहे हैं तो खजूर के रेट ही बड़े ने। सुन के अपना जो जमीन पैरों निकल गई है कि 26,000 रुपये तो अपना 35,000 40,000 रुपये मन, और अपना एक खजूर असी पता किया 4,000 रुपये किलो दे रहे हैं मंडी के विच। रेट क्यामत आने वाली है यार, खुदा का खौफ नहीं। इन्ना अपना रेट हो गया ऐसा अपना जो रमजान आने तो पहले वो भी मंडी के विच, ਤੇ ਜਿਹੜੇ ਬਾਜ਼ਾਰਾਂ ਦਾ ਕੀ ਹਾਲ ਹੋਏਗਾ? ਆਮ ਦੁਕਾਨਦਾਰ ਕੀ ਰੇਟ ਵੇਚਣਗੇ? ਗਰੀਬ ਕੀ ਖਾਏਗਾ? ਇਹ ਤਾਂ ਅਮੀਰਾਂ ਦੀ ਆਪਣਾ ਖਾਣ ਵਾਲੀਆਂ ਖਜੂਰਾਂ ਨੇ, ਗਰੀਬ ਤਾਂ ਖਾ ਨਹੀਂ ਸਕਦਾ। ਗਰੀਬ ਤੇ ਚਾਰਾ ਨਮਕ ਦੇ ਨਾਲ ਰੋਜ਼ਾ ਖੋਲੇਗਾ। ਹਾਲੀ ਤਾਂ ਯਾਰ ਰਮਜ਼ਾਨ ਉੱਤੇ ਆ ਗਿਆ ਜਦੋਂ, ਤੇ ਫਿਰ ਤਾਂ ਡਬਲ ਹੋ ਜਾਣਾ ਮੈਂ ਰੇਟ। ਕਹਿੰਦਾ ਜੀ ਜਿਹੜੀ ਖਜੂਰ ਇਸ ਟਾਈਮ ਹੁਣ 4,000 ਰੁਪਏ ਕਿਲੋ ਵੇਚ ਰਿਹਾ, ਤੇ ਉਹ ਤੇ ਫਿਰ ਰਮਜ਼ਾਨ ਸ਼ੁਰੂ ਹੋਏਗਾ ਤੇ ਮੇਰੇ ਖਿਆਲ ਉਹ 7,000 ਰੁਪਏ ਕਿਲੋ ਵੇਚੇਗਾ। ਤੇ ਆ ਮਸੰਮੀ ਦਾ ਰੇਟ ਦੇਖਣਾ, ਜਦੋਂ ਜੂਸ ਪੀਣਾ ਉਹਨਾਂ ਰੋਜ਼ਾ ਖੋਲਣਾ। ਗਰੀਬ ਆਦਮੀ ਇਹਦਾ ਜੂਸ ਕੱਢ ਕੇ ਪੀ ਨਹੀਂ ਸਕਦਾ। ਗਰੀਬ ਵਾਸਤੇ ਕੁਝ ਵੀ ਨਹੀਂ ਹੁਣ ਵਿਚਾਰਾ, ਉਹ ਤੇ ਬਸ ਜ਼ਿੰਦਗੀ ਦੇ ਦਿਨ ਗੁਜ਼ਾਰ ਰਿਹਾ ਹੈ। ਅਮੀਰ ਆਦਮੀ ਵਾਸਤੇ ਇਹ ਸਾਰਾ ਕੁਝ। ਜੇ ਬਸੰਤ ਮਨਾਈ ਹੈ ਤੇ ਇਹਨਾਂ ਨੇ ਚੋਰਾਂ ਡਾਕੂਆਂ ਨੇ ਮਨਾਈ ਹੈ, ਇਹਨਾਂ ਨੇ ਮਨਾਈ, ਗਰੀਬ ਆਦਮੀ ਨੇ ਨਹੀਂ ਮਨਾਈ। ਅਫਸੋਸ ਹੈ ਕਿ ਇਸ ਮੁਲਕ ਵਿੱਚ ਰਹਿ ਕੇ ਵੀ ਬੰਦਾ ਗੁਲਾਮ ਹੈ।
ਬੋਸ ਜੀ ਸਾਨੂੰ ਥੋੜਾ ਦੱਸੋ ਇਹ ਕੇਲਾ ਇਸ ਸ਼ੇਪ ਚ ਹੁੰਦਾ ਹੈ ਪਹਿਲੇ, ਇਸ ਤੋਂ ਬਾਅਦ ਪੱਕਦਾ ਹੈ, ਕੀ ਪ੍ਰੋਸੈਸ ਹੈ ਪੂਰਾ ਇਹਦਾ? ਇਹ ਜੀ ਤਕਰੀਬਨ 8-10 ਦਿਨ ਚ ਪੱਕਦਾ ਜੀ। ਇਹਨੂੰ ਕੈਮੀਕਲ ਲੱਗਦਾ, ਕੈਮੀਕਲ ਇਹਦੇ ਪਿੱਛੋਂ ਸਿੰਜ ਆਉਂਦਾ ਜੀ, ਤੇ ਇਹਨੂੰ ਕੈਮੀਕਲ ਲਾ ਕੇ 8-10 ਦਿਨਾਂ ਚ ਉਹ ਆਪਣੇ ਹਿਸਾਬ ਨਾਲ ਤਿਆਰ ਕਰਨਾ ਹੁੰਦਾ ਵੀ, ਮਤਲਬ 10ਵਾਂ ਦਿਨ ਨੂੰ ਕੱਢ ਲਈਦਾ, 8 ਦਿਨਾਂ 'ਚ ਵੀ ਕੱਢ ਲਈਦਾ, 12 ਦਿਨਾਂ 'ਚ ਵੀ ਕੱਢ ਲਈਦਾ। ਉਹ ਜਿੰਨਾ ਵੀ ਕਮਰੇ ਨੂੰ ਮਤਲਬ ਠੰਡ ਰੱਖਾਂਗੇ ਉਨੇ ਲੇਟ ਨਿਕਲੇਦਾ, ਜੇ ਥੋੜੀ ਗਰਮੈਸ਼ ਰੱਖਾਂਗੇ ਤੇ ਉਹ ਜਲਦੀ ਨਿਕਲ ਆਵੇਗਾ। ਉਹ ਜਿੰਨੀ ਦੇਰ ਜ਼ਿਆਦਾ ਰੱਖੋਗੇ ਉਹਨਾਂ ਅੱਛਾ ਪੱਕੇਗਾ। ਉਹਨਾਂ ਅੱਛਾ ਪੱਕੇਗਾ। ਇਹ ਆਂਦਾ ਕਿਹੜੇ ਇਲਾਕੇ ਚ? ਇਹ ਸਿੰਧ ਚੋਂ ਆ ਰਿਹਾ ਜੇ। ਔਰ ਇਸ ਹਾਲਤ ਚ ਕੇਲਾ ਕਿੰਨੀ ਦੇਰ ਰੱਖਿਆ ਜਾ ਸਕਦਾ ਕਿ ਐਵੇਂ ਹੀ ਰਵੇ, ਬਾਅਦ ਚ ਬੰਦਾ ਪਕਾ ਲੇ, ਐਵੇਂ ਵੀ ਰੱਖਦੇ ਨੇ? ਨਹੀਂ, ਇਸ ਤਰ੍ਹਾਂ ਉਹ ਕੇਲਾ ਉਂਝ ਨਰਮ ਖਰਾਬ ਹੋ ਜਾਏਗਾ। ਹਾਂ, ਖਰਾਬ ਹੋ ਜਾਏਗਾ, ਨਰਮ ਹੋ ਜਾਏਗਾ। ਸਭ ਤੋਂ ਅੱਛਾ ਕੇਲਾ ਕੀ ਕੁਆਲਿਟੀ ਹੁੰਦੀ ਹੈ ਨਾ ਕੇਲਿਆਂ ਦੀ ਵੀ, ਕਿਹੜੇ ਇਲਾਕੇ ਚ? ਜੀ ਨੈਣ ਆ ਰਿਹਾ ਜੇ ਟੰਡੋਲਾ ਯਾਰ ਤੋਂ, ਟੰਡੋ ਮੰਗਾ ਲਓ ਪਾਸੇ ਨੂੰ। ਉਹ ਗਰਮ ਇਲਾਕਾ ਹੈ ਨਾ ਉਹ ਤਾਂ ਫਿਰ। ਤਕਰੀਬਨ ਆਮਦਾ ਸਾਰਾ ਸਿੰਧ ਚੋਂ ਹੀ ਆ ਰਿਹਾ। ਸਹੀ ਸਹੀ। ਇਹ ਸਿੰਧ ਸਿੰਧ ਚ ਫਿਰ ਬੜੀਆਂ ਛਾਵਾਂ ਆਉਂਦੀਆਂ ਨੇ, ਕੇਲਾ ਵੀ ਸਿੰਧ ਚ ਲੱਗਦਾ। ਸਿੰਧ ਚ ਖਰਬੂਜ਼ ਦਾ ਹਰ ਚੀਜ਼ ਮਤਲਬ ਹੈ ਵੀ ਪਹਿਲਾਂ ਸਟਾਰਟਿੰਗ ਹੀ ਉੱਥੋਂ, ਸਬਜ਼ੀਆਂ ਵੀ ਉੱਥੋਂ ਹੁੰਦੀਆਂ ਜੀ। ਔਰ ਜੋ ਖਰਬੂਜ਼ ਦਾ ਆਪਣਾ ਤਰਬੂਜ਼, ਕੇਲੇ ਦਾ ਤਾਂ ਰੇਟ ਵੀ ਤੇਜ਼ ਹੋਇਆ ਹੁਣ ਥੋੜਾ ਜਿਹਾ। ਬਿਲਕੁਲ ਹੁਣ ਰਮਜ਼ਾਨ ਵਾ ਧਿਆਨ ਕੇ ਨਾ ਤੇ ਹੁਣ ਰੇਟ ਇਹਦਾ ਚੜ ਗਿਆ ਜੀ ਬਹੁਤ ਜ਼ਿਆਦਾ। ਇਹ ਕੀ ਵਜ੍ਹਾ ਰਮਜ਼ਾਨ ਚ ਹਰ ਸਬਜ਼ੀ ਜਾਂ ਹਾਂਜੀ, ਫਲ ਬਿਲਕੁਲ, ਮਹਿੰਗਾ ਕਿਉਂ ਹੋ ਬਿਲਕੁਲ। ਜਾਂਦਾ? ਬਸ ਜੀ ਹਰ ਮਾੜਾ ਚੰਗਾ ਬੰਦੇ ਨੂੰ ਸ਼ਾਮ ਨੂੰ ਸਾਰੀ ਬਾਤੇ ਕੁਝ ਤੇ ਕੁਝ ਕੋਈ ਚੀਜ਼ ਮਤਲਬ ਆਈਟਮ ਬਣਾਉਣੀ ਪੈਂਦੀ ਹੈ। ਠੀਕ ਹੋ ਗਿਆ ਜੀ ਨਾਜ਼ਰੀਨ, ਤੁਹਾਨੂੰ ਅਸੀਂ ਕੱਚੇ ਕੇਲੇ ਦਿਖਾ ਰਹੇ ਹਾਂ। ਇਹ ਪ੍ਰੋਸੈਸ ਇਹਨੂੰ ਕੈਮੀਕਲ ਵੀ ਲੱਗੇਗਾ ਔਰ ਇਹ ਫਿਰ ਤਿਆਰ ਹੋਏਗਾ, ਪੱਕੇਗਾ ਔਰ ਫਿਰ ਤੁਹਾਡੇ ਕੋਲ ਪਹੁੰਚੇਗਾ। ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਦੁਬਾਰਾ ਹਾਜ਼ਰ ਹੋਵਾਂਗੇ। ਹਾਂਜੀ ਭਾਈਜਾਨ, ਬੇਰਾਂ ਦਾ ਕੰਮ ਕਰਦੇ ਹੋ ਤੁਸੀਂ? जी जी। ਇਹ ਬੇਰ ਆਂਦਾ ਕਿੱਥੋਂ ਹੈ? जिला सांगड़ से आता है। ਤੁਸੀਂ ਸਿੰਧ ਦੇ ਹੋ? जी जी। ਕੋ ਸਿੰਧੀ ਜੀ ਸਾਨੂੰ ਕੋ ਥੋੜਾ ਜਿਹਾ ਦੱਸ ਦਿਓ ਕਿ ਬੇਰ ਕਿੱਥੋਂ ਆਂਦਾ ਹੈ ਸਿੰਧੀ ਦੇ? बेर जो आता है वो जिला सिंधी में बताऊं उर्दू में? ਸਿੰਧੀ में बता दें। जिला सांगड़ का पेर अचे तो ही सजो इतने दुकान नंबर 16 ते लाहौर मंडी में यही जेका असांजा सेठ नहीं इन्हनि वटि अचे तो। ਇਹ ਹੁਣ ਦਾ ਤਰਜਮਾ ਵੀ ਕਰ ਦਿਓ। इसका तर्जुमा करके उर्दू में भाई ये सांगड़ से पेर आता है हमारा, जिला सांगड़ से, और ये लाहौर दुकान नंबर 16 पर आता है और इनके पास आता है। सबसे अच्छा बेर इधर से ही आता है। जी जी। क्या रेट है आजकल बेर का? बेर का रेट इस टाइम पे चल रहा है 1200 से लेके 1600-1700 रुपये तक। अच्छा, रमजान च और महंगा हो जाना है? रमजान में और सस्ता हो जाएगा, महंगा नहीं होगा। हाँ, रमजान च सस्ता होएगा बेर। जी जी। ਤੁਸੀਂ ਲਾਹੌਰ ਦੇ ਹੋ ਜਾਂ ਤੁਸੀਂ ਵੀ ਉਸੇ ਇਲਾਕੇ ਦੇ? ਤੁਸੀਂ ਵੀ ਬੇਰ ਦਾ ਹੀ ਕੰਮ ਕਰਦੇ ਹੋ? बेर का काम करते हैं ਸਭ ਤੋਂ ਅੱਛਾ ਬੇਰ ਕਿੱਥੋਂ ਆਉਂਦਾ? सिंध से। ਸਿੰਧ ਦਾ ਬੇਰ ਅੱਛਾ ਹੈ। ਸਾਂਗੜ ਦਾ सांगर का। ਕੀ ਕੁਆਲਿਟੀ ਕੀ ਹੁੰਦੀ ਹੈ, ਕਿਸ ਤਰ੍ਹਾਂ ਅੱਛਾ ਹੁੰਦਾ ਹੈ? सांगर का बेर ज़रा मीठा होता है, ਹਾਂ पंजाब का ज़रा दरमियाना मीठा होता है, यही क्वालिटी होती है। और मोटा भी होता है सांगर का। ਅੱਛਾ, ਹੋਰ ਸਿੰਧ ਚੋਂ ਕੀ ਆਉਂਦਾ ਹੈ ਇੱਥੇ? हमारा तो बेर ही आ रहा है, उसके अलावा खजूर वगैरह भी आती है शक्कर से। इस टाइम पे बेर का ही काम सीजन चल रहा है। ये बेर के व्यापारी हैं और ये बेर ही हम बेचते हैं, हम खजूर वगैरह नहीं बेचते। अच्छा, लाहौर कैसा लगा आपको? लाहौर माशाल्लाह बड़ा जबरदस्त। बसंत के हवाले से पूछे इनसे। बसंत के हवाले से बता मनाई है, दें। बसंत मनाई? जी जी बिल्कुल। कैसी रही? माशाल्लाह बड़ा जबरदस्त एंजॉय किया हमने। पहली दफा देखी है पहली लाहौर? मरतबा, पहली मरतबा। और जो आपने बसंत में डांस किया था वो दोबारा करना चाहेंगे? नहीं नहीं भाई नहीं। वो अभी जो आपने बसंत में डांस किया था वो दोबारा करना चाहेंगे? स्पीकर वगैरह नहीं है, डांस वगैरह नहीं, तो अख्तर भाई बहुत अच्छा करके दिखाते हैं। परफॉर्म अख्तर भाई की माशाल्लाह, नरगस की भी ऐसी परफॉर्म नहीं है जो अख्तर भाई की है। मतलब बसंत एंजॉय की है खूब? जी जी बिल्कुल माशाल्लाह। क्या फर्क फील किया लाहौर में और अपने इलाके में? भाई ये लाहौर माशाल्लाह बड़े मोहब्बती लोग हैं यहाँ पर, बड़े जिंदा अच्छे दिल लोग लोग हैं, जिंदा दिल लोग हैं, दिलाने लोग, जिंदा दिल लोग हैं। ये बोलो 29 नंबर के पास है यार। जिंदा दिलाने लाहौर, जिंदा दिलाने लाहौर। हाँ जी भाईजान, किस क्वालिटी की खजूर पई ਤੁਹਾਡੇ ਕੋਲ? ਭਾਈਜਾਨ ਇਹ ਵੇ ਇਰਾਨੀ ਖਜੂਰ। ਹਾਂ ਹਾਂ ਠੀਕ ਹੈ, ਇਹ ਇਰਾਨ ਤੋਂ ਆਂਦੀ ਹੈ ਤੇ ਇਹਦਾ ਅੱਜਕੱਲ ਰੇਟ ਚੱਲ ਰਿਹਾ ਜੀ 17,500 ਰੁਪਏ ਨੂੰ ਮਨ, 40 ਕਿਲੋ। ਤੇ ਕਿਲੋ ਕਿੰਨੇ ਦੀ ਬਣੇਗੀ? ਇਹ ਕਿਲੋ ਬਣ ਜਾਂਦੀ ਤਕਰੀਬਨ 400 ਤੇ 5 ਰੁਪਏ ਤਕਰੀਬਨ। ਤੇ ਇਹ ਜਿਹੜੀ ਪਿੱਛੇ ਬਲੈਕ ਖਜੂਰ ਪਈ ਉਹ? ਇਹ ਮੁਜ਼ਾਫਤੀ, ਇਹਨੂੰ ਖੋਇਆ ਖਜੂਰ ਵੀ ਕਹਿੰਦੇ ਨੇ। ਇਹ ਚੱਲ ਰਹੀ ਹੈ ਅੱਜਕੱਲ 5,000 ਨੂੰ ਮਨ। ਅੱਛਾ, ਸਭ ਤੋਂ ਅੱਛੀ ਖਜੂਰ ਕਿਹੜੀ ਤੁਹਾਡੇ ਕੋਲ? ਸਭ ਤੋਂ ਅੱਛੀ ਇਹ ਜ਼ਿਆਦਾਤਰ ਤੇ ਵੇਖੋ ਨਾ, ਰਮਜ਼ਾਨ ਦੇ ਦਿਨ ਆਏ ਨੇ ਤੇ ਘਰ 'ਚ ਜਿਹੜੇ ਉਹ ਔਰਤਾਂ ਹੁੰਦੇ ਨੇ, ਬੱਚੇ, ਤੇ ਉਹ ਨਰਮ ਖਜੂਰੀ ਜ਼ਿਆਦਾ ਖਾਂਦੇ ਨੇ। ਤੇ ਕੁਆਲਿਟੀ ਵਾਈਜ਼ ਸਭ ਤੋਂ ਚੰਗੀ ਇਸ ਟਾਈਮ ਇਹੀ ਪਈ ਹੈ ਮੁਜ਼ਾਫਤੀ। ਸਭ ਤੋਂ ਮਹਿੰਗੀ ਵੀ ਇਹੀ ਹੈ? 5,000 ਰੁਪਏ ਰੇਟ ਹੈ ਇਹਦਾ ਮਨ ਦਾ, ਤੇ ਉਹ ਸਭ ਤੋਂ ਮਹਿੰਗੀ ਵੀ ਫਿਰ ਇਸ ਹਿਸਾਬ ਨਾਲ ਇਹੀ ਹੈ। ਹਾਲੀ ਤਾਂ ਰੇਟ ਹੈ ਤੇ ਰਮਜ਼ਾਨ 'ਚ ਤੇ ਵੱਧ ਵੀ ਜਾਣਾ। ਤੇ ਰੇਟ ਤੇ ਹੁਣ ਵਧਣਾ ਸ਼ੁਰੂ ਹੋ ਗਿਆ, ਪਹਿਲੇ 23,000 ਚੱਲਦੀ ਰਹੀ ਹੈ, ਹੁਣ 25 ਹੋ ਗਈ ਹੈ। ਰਮਜ਼ਾਨ ਤੱਕ 28-29 ਕ੍ਰੋਸ ਕਰ ਜਾਣਾ।
ਕੀ ਵਜ੍ਹਾ ਰਮਜ਼ਾਨ 'ਚ ਖਜੂਰ ਕਿਉਂ ਏਡੀ ਮਹਿੰਗੀ ਹੋ ਜਾਂਦੀ ਹੈ? ਅਸਲ 'ਚ ਇਹ ਖਜੂਰ ਹੋਈ ਵੀ ਸ਼ਾਰਟ ਪਈ ਹੈ, ਮੰਡੀ 'ਚ ਲੱਭਦੀ ਨਹੀਂ ਪਈ ਕਿਸੇ ਕੋਲ। ਤੇ ਰਮਜ਼ਾਨ ਦੇ ਨੇੜੇ ਤਾਂ ਖਜੂਰ ਸ਼ਾਰਟ ਵੈਸੇ ਹੀ ਇੱਕ ਗੱਲ ਵੈਸੇ ਹੀ ਹੁਣ ਇਹ ਸ਼ਾਰਟ ਹੋ ਜਾਂਦੀ। ਅਸਲ 'ਚ ਇਹ ਈਰਾਨ ਦਾ ਜਿਹੜਾ ਪਿਛਲੇ ਮਸਲਾ ਪਿਆ ਹੈ ਨਾ, ਇਹ ਜਿਹੜੇ ਬਾਰਡਰ ਵੀ ਬੰਦ ਹੋਏ ਸਨ, ਉਸ ਵਜ੍ਹਾ ਤੋਂ ਨਾ ਕਾਫੀ ਮਾਲ ਉੱਥੇ ਰੁਕ ਗਏ ਨੇ। ਇਹ ਨਰਮ ਸੌਦਾ ਹੁੰਦਾ ਈਰਾਨ ਦਾ ਜਿਹੜਾ ਮੁਜ਼ਾਫਤੀ ਹੁੰਦਾ ਨਾ, ਇਹ ਪਾਣੀ ਛੱਡ ਜਾਂਦੀ ਹੈ। ਉਸ ਵਜ੍ਹਾ ਤੋਂ ਕਈ ਲੋਕਾਂ ਨੇ ਸੌਦੇ ਕੈਂਸਲ ਕਰਤੇ ਨੇ। ਇਸ ਵਜ੍ਹਾ ਤੋਂ ਨਾ ਇਹਦਾ ਰੇਟ ਹੈ ਨਾ ਵਧਣ ਦੇ ਚਾਂਸਸ ਹੈ ਨਾ ਵੈਸੇ ਜ਼ਿਆਦਾ ਨੇ। ਅੱਛਾ, ਖਜੂਰ ਸਭ ਤੋਂ ਜ਼ਿਆਦਾ ਕਿਸ ਇਲਾਕੇ 'ਚੋਂ ਆਉਂਦੀ? ਸਭ ਤੋਂ ਜ਼ਿਆਦਾ ਵੈਸੇ ਤੇ ਜਿਹੜੀ ਇਹ ਪੇਟੀ ਵਾਲੀ ਹੁੰਦੀ ਹੈ, ਇਹ ਜ਼ਿਆਦਾਤਰ ਆਉਂਦੀ ਹੈ ਸਿੰਧ ਤੋਂ, ਤੇ ਈਰਾਨੀ ਖਜੂਰ ਜ਼ਿਆਦਾਤਰ ਖਜੂਰ ਆਉਂਦੀ ਈਰਾਨ ਤੋਂ। ਇਸ ਤੋਂ ਇਲਾਵਾ ਬਸਰਾ ਚੱਲ ਰਿਹਾ ਜਿਹੜੀ ਸਿੰਧ ਤੋਂ ਆਉਂਦੀ ਉਹ ਤਾਂ ਪਾਕਿਸਤਾਨ 'ਚੋਂ ਆਉਂਦੀ, ਉਹ ਤਾਂ ਸਸਤੀ ਹੋਣੀ ਚਾਹੀਦੀ। ਉਹ ਇਹ ਹੀ ਹੈ ਨਾ, ਜਿਹੜੇ ਲੋਕ ਤਾਜ਼ਾ ਆਉਂਦੀ ਉਸ ਟਾਈਮ ਸਟਾਕ ਕਰ ਲੈਂਦੇ ਨੇ, ਤੇ ਫਿਰ ਉਹ ਦੁਬਾਰਾ ਬੋਲੀ 'ਚ ਆ ਕੇ ਨਾ ਤਕਰੀਬਨ 3000 ਤੋਂ ਸ਼ੁਰੂ ਹੁੰਦੀ ਹੈ ਤੇ ਤਕਰੀਬਨ 9000 ਤੱਕ ਕਰਦੇ ਬੋਲੀ ਤੇ ਪਹੁੰਚ ਜਾਂਦੀ ਹੈ। ਉਸ ਵਜ੍ਹਾ ਤੋਂ ਨਾ ਰੇਟ ਇਹਦਾ ਨਾ ਵੈਸੇ ਤੇਜ਼ ਹੋ ਜਾਂਦਾ। ਉਹ ਅੱਗੇ ਮਿਲਦੀ ਲੋਕਾਂ ਨੂੰ ਤੇਜ਼, ਤੇ ਉਹ ਵਿਚਾਰੇ ਕੀ ਕਰਨ ਜਿਹੜੇ ਬਾਜ਼ਾਰਾਂ 'ਚ ਬੈਠੇ। ਯਾਨੀ ਕਿ ਈਰਾਨੀ ਖਜੂਰ ਹੈ ਜਿਹੜੀ ਨਰਮ ਹੈ, ਇਹ ਸਭ ਤੋਂ ਅੱਛੀ ਇਹ ਹੁੰਦੀ। ਫਿਰ ਸਭ ਤੋਂ ਅੱਛੀ ਹੁੰਦੀ ਹੈ ਰਬਈ ਵੀ ਹੁੰਦੀ ਹੈ। ਰਬਈ ਇਹ ਖਤਮ ਹੋ ਗਈ, ਉਹ ਵੀ ਸ਼ਾਰਟ ਹੈ। ਉਹ ਰਬਈ ਹੁੰਦੀ ਚਾਕਲੇਟ ਖਜੂਰ ਜਿਹਨੂੰ ਕਹਿੰਦੇ ਨੇ, ਉਹ ਵੀ ਤਕਰੀਬਨ ਹੈ ਨਾ 5000 ਅਸੀਂ ਵੇਚੀ, ਹੁਣ ਤੇ 28 ਤੇ 32000 ਤੱਕ ਪੜ ਗਈ ਹੋਗੀ। ਤੁਹਾਡੇ ਕੋਲ ਕਿੰਨੇ ਤਰ੍ਹਾਂ ਦੀ ਖਜੂਰ ਹੁੰਦੀ? ਖਜੂਰ ਦੇ ਤਕਰੀਬਨ 8-9 ਵੈਰਾਈਟੀ ਹੁੰਦੀਆਂ ਨੇ। ਈਰਾਨੀ ਹੁੰਦੀ ਹੈ, ਰਬਈ ਹੁੰਦੀ ਹੈ, ਡੱਬੀ ਵਾਲੀ ਮੁਜ਼ਾਫਤੀ, ਬਸਰਾ, ਕੁੱਲੀ ਮੁਜ਼ਾਫਤੀ। ਇਸ ਤੋਂ ਇਲਾਵਾ ਇਹ ਸੌਦੀਆ ਦੀ ਖਜੂਰਾਂ ਸ਼ੁਰੂ ਹੋ ਜਾਂਦੀਆਂ ਨੇ, ਫਿਰ ਅਸੀਲ ਹੁੰਦੀ ਹੈ। ਇਹ ਸਾਰੀ ਖਜੂਰਾਂ ਦੀ ਵੈਰਾਈਟੀ। ਸੌਦੀਆ ਤੋਂ ਕਿਹੜੀ ਖਜੂਰ ਆਉਂਦੀ? ਮਬਰੂਮ ਆਉਂਦੀ ਹੈ, ਅੰਬਰ ਆਉਂਦੀ ਹੈ, ਕਲਮੀ ਆਉਂਦੀ ਹੈ, ਅਜਵਾ ਆਉਂਦੀ ਹੈ, ਤੇ ਇਸ ਤੋਂ ਇਲਾਵਾ ਇਹੀ ਆਉਂਦੀਆਂ ਨੇ। ਅਜਵਾ ਦਾ ਤਾਂ ਬਹੁਤ ਜ਼ਿਆਦਾ ਰੇਟ ਹੁੰਦਾ ਹੋਏਗਾ। ਅਜਵਾ ਮੇਰੇ ਖਿਆਲ ਤੋਂ 28000 ਤੋਂ ਲੈ ਕੇ 4000 4500 ਤੱਕ ਚੱਲਦੀ ਪਈ ਹੈ ਇਸ ਟਾਈਮ ਕਿਲੋ। ਅੱਛਾ, ਕੋਈ ਫਰਕ ਵੀ ਹੁੰਦਾ ਹੈ ਕਿ ਅਜਵਾ ਖਜੂਰ ਇਹ ਠੀਕ ਵਾਲੀ ਹੈ? ਕੁਆਲਿਟੀ ਵਾਈਜ਼ ਹੁੰਦੀ ਹੈ, ਛੋਟੀ ਵੱਡੀ ਉਹ ਅਜਵਾ ਹੀ ਹੈ। ਅਜਵਾ ਹੀ ਹੁੰਦੀ ਹੈ। ਕੁਆਲਿਟੀ ਦਾ ਫਰਕ? ਕੁਆਲਿਟੀ ਦਾ ਯਾਨੀ ਸਾਈਜ਼ ਦਾ ਫਰਕ ਹੁੰਦਾ ਜ਼ਿਆਦਾਤਰ। ਤੇ ਸੌਦੀਆ ਤੋਂ ਤੁਸੀਂ ਇੱਥੇ ਆਪ ਮੰਗਵਾਉਂਦੇ ਹੋ ਜਾਂ ਲੈ ਕੇ ਆਉਂਦੇ ਹੋ? ਅਸਲ 'ਚ ਸੌਦੀਆ ਦੇ ਜਿਹੜੀ ਫਲਾਈਟਾਂ ਆਉਂਦੀਆਂ ਨੇ, ਇਹਦੇ ਨਾਲ ਲੋਕੀ ਜਿਹੜੇ ਆਉਂਦੇ ਨੇ ਤੇ ਉਹ ਫਿਰ ਪਾਣੀ ਪੂਣੀ ਦੇ ਅੱਜ ਕੱਲ੍ਹ ਲਿਆਉਣ ਨਹੀਂ ਦਿੰਦੇ, ਤੇ ਉਹ ਵਜ਼ਨ ਆਪਣਾ ਪੂਰਾ ਕਰਨ ਵਾਸਤੇ ਨਾ, ਆਪਣੇ ਖਰਚੇ ਪੂਰੇ ਕਰਨ ਵਾਸਤੇ ਨਾ, ਉਹ ਲੈ ਹੀ ਆਉਂਦੇ ਨੇ ਆਪਣੇ ਕਮਾਈ ਵਾਸਤੇ। ਆਉਂਦੀਆਂ ਨੇ ਤੁਹਾਡੇ ਕੋਲ ਖਜੂਰਾਂ। ਸਭ ਤੋਂ ਜ਼ਿਆਦਾ ਕਿਹੜੇ ਏਰੀਏ ਚੋਂ ਆਉਂਦੀ ਖਜੂਰ, ਸਿੰਧ ਚੋਂ ਜਾਂ ਈਰਾਨ ਚੋਂ? ਸਭ ਤੋਂ ਜ਼ਿਆਦਾ ਈਰਾਨ ਤੋਂ ਆਉਂਦੀ ਹੈ, ਤੇ ਸਿੰਧ ਦਾ ਟਾਈਮ ਜਿਹੜਾ ਹੁੰਦਾ ਉਹ ਤੋਂ ਸਿੰਧ ਤੋਂ ਕਾਫੀ ਆਉਂਦੀ, ਲੇਕਿਨ ਈਰਾਨ ਦੀ ਹੈ ਨਾ ਸਾਰਾ ਸਾਲ ਹੀ ਤਕਰੀਬਨ ਆਉਂਦੀ ਰਹਿੰਦੀ ਹੈ। ਤੁਹਾਨੂੰ ਕਿਹੜੀ ਸਭ ਤੋਂ ਅੱਛੀ ਲੱਗਦੀ ਖਜੂਰ? ਯਾਰ ਅਸੀਂ ਤਾਂ ਆਪਣੇ ਘਰ ਵੀ ਅਗਰ ਇਸਤੇਮਾਲ ਕਰਨੇ ਤੇ ਖੁੱਲੀ ਮੁਜ਼ਾਫਤੀ ਇਸਤੇਮਾਲ ਕਰਨੇ ਆ। ਜਿਹੜੀ ਨਰਮ ਹੁੰਦੀ ਹੈ ਨਾ, ਇਹੀ ਖਾਦੀ ਜਾਂਦੀ ਹੈ ਜ਼ਿਆਦਾ। ਫੈਮਿਲੀ ਜਿਹੜੇ ਬੱਚੇ ਹੋਣ ਜਾਂ ਬਜ਼ੁਰਗ ਹੋਣ ਨਾ, ਉਹ ਜ਼ਿਆਦਾਤਰ ਇਹੀ ਖਾਂਦੇ ਨੇ ਖੁੱਲੀ ਮੁਜ਼ਾਫਤੀ। ਅੱਛਾ, ਕੋਈ ਗਿਟਕ ਤੋਂ ਬਗੈਰ ਵੀ ਆਉਂਦੀ ਖਜੂਰ ਤੁਹਾਡੇ ਕੋਲ? ਪਾਕਿਸਤਾਨ 'ਚ ਤਾਂ ਨਹੀਂ ਆਉਂਦੀ ਗਿਟਕ ਤੋਂ ਬਗੈਰ। ਉਹ ਸੁਣਿਆ ਹੀ ਹੈ ਅਜਵਾ 'ਚ ਗਿਟਕ ਨਹੀਂ ਹੁੰਦੀ, ਲੇਕਿਨ ਉਹ ਪਤਾ ਨਹੀਂ ਪਾਕਿਸਤਾਨ 'ਚ ਤਾਂ ਗਿਟਕ ਵਾਲੀ ਆਉਂਦੀ ਹੈ। ਅੱਛਾ, ਉਹ ਬਦਾਮ ਵਾਲੀ ਜਿਹੜੀ ਖਜੂਰ ਹੁੰਦੀ ਉਹ ਆਪ ਹੀ ਬਣਾਉਂਦੇ ਨੇ। ਉਹਨੂੰ ਚੀੜਾ ਲਾ ਕੇ ਉਹ ਕਦੇ ਬਦਾਮ ਪਾ ਲੈਂਦੇ ਨੇ, ਕਦੇ ਕਾਜੂ ਪਾ ਲੈਂਦੇ ਨੇ। ਠੀਕ ਹੋ ਗਿਆ। ਚਲੋ, ਹੁਣ ਮਤਲਬ ਰਮਜ਼ਾਨ ਨੇੜੇ ਆ ਰਿਹਾ ਤੇ ਫਿਰ ਰੇਟ ਤਾਂ ਫਿਰ ਆ ਰਹੇ ਨੇ। ਰੇਟ ਸਮਝ ਲਓ ਕਿ ਦਿਨੋਂ ਦਿਨ ਵਧ ਰਹੇ ਨੇ। ਜਿਹੜੀ ਕੱਲ ਵਿਕੀ ਹੈ, ਤੁਸੀਂ ਅੰਦਾਜ਼ਾ ਲਾ ਲਓ, ਜਿਹੜੀ ਕੱਲ ਗੱਡੀ ਵਿਕੀ ਹੈ 14300 ਰੁਪਏ ਮਨ ਦੇ ਹਿਸਾਬ ਨਾਲ ਬਸਰਾ ਦੀ, ਅੱਜ ਉਹਦਾ 15500 ਰੇਟ ਹੈ। ਤੇ ਤੁਸੀਂ ਇਸ ਦੇ ਨਾਲ ਅੰਦਾਜ਼ਾ ਲਾ ਲਓ ਕਿ ਰੇਟ ਤੇ ਹੁਣ ਆਵਾਮ ਵੀ ਇਹੀ ਕਰਦੀ ਹੈ ਕਿ ਪ੍ਰੋਫਿਟ ਇਕੱਠਾ ਕਰਨ ਵਾਸਤੇ ਜੋ ਉਹਦਾ ਦਿਲ ਕਰਦਾ ਉਹ ਵੀ ਲਾਈ ਜਾਂਦੇ ਨੇ। ਆਵਾਮ ਦਾ ਰਸ਼ ਪੈ ਜਾਣਾ, ਇਹ 16 ਦੀ ਵੀ ਅਪੜ ਜਾਣੀ ਹੈ ਜਿਹੜੀ 14 'ਚ ਵਿਕ ਗਈ ਹੈ। ਠੀਕ ਹੋ ਗਿਆ, ਯਾਨੀ ਕਿ ਜਿੰਨੀ ਖਪਤ ਜ਼ਿਆਦਾ ਹੋਗੀ ਸ਼ਾਰਟੇਜ ਹੋ ਜਾਏਗੀ ਨਾ, ਉਨੀ ਸ਼ਾਰਟੇਜ ਹੋਏਗੀ ਤੇ ਫਿਰ ਰੇਟ ਵੀ ਵਧੇਗਾ। ਲੋਕਾਂ ਨੂੰ ਮਹਿੰਗੀ ਮਿਲਣਾ ਸ਼ੁਰੂ ਹੋ ਜਾਂਦੀ, ਜਿਹੜੇ ਕੰਟੇਨਰ ਆਣਗੇ ਉਹ ਮਹਿੰਗੇ ਵਿਕਣਾ ਸ਼ੁਰੂ ਹੋ ਜਾਂਦੇ। ਭਾਈ ਜੀ, ਕਿਹੜੀ ਖਜੂਰ ਪਈ ਜੇ? ਇੱਕੋ ਤਰ੍ਹਾਂ ਦੀ ਜਾਂ ਮੁxtਲਿਫ ਨੇ? नहीं मुख्तलिफ है भाई ना। ਇਹ ਕਿਹੜੀ ਹੈ? ਕਿਹੜੀ ਹੈ? पाकिस्तानी है, सारी पाकिस्तानी है, लेकिन चीज लैदा क्वालिटी लैदा ਇਹ ਕਿਹੜੀ ਹੈ? ਨਾਮ ਕੀ ਹੈ? असील खजूर है, ये वाली करबलान खजूर है। ਤੇ ਇਹ ਚੰਗੀ ਮਾੜੀ ਦਾ ਫਰਕ ਹੈ, ਵੀ ਅਸੀਲ ਹੈ, ਇਹ ਵੀ ਅਸੀਲ ਹੈ। ਰੇਟ ਕੀ ਹੈ ਇਹਨਾਂ ਦਾ? ਰੇਟ ਭਾਂ ਜਿਹੜੀ ਅੱਛੀ ਹੈ ਨਾ, ਉਹ 20000 22000 ਰੁਪਏ ਮਨ ਵਿਕ ਰਹੀ ਹੈ ਇਸ ਟਾਈਮ ਮਾਰਕੀਟ ਦੇ ਵਿੱਚ। ਦਰਮਿਆਨੇ ਸੌਦੇ ਵਿਕ ਰਹੇ ਨੇ 14-15000 ਰੁਪਏ ਮਨ। ਇਹ ਕਿਲੋ ਕੀ ਰੇਟ ਬਣਦਾ ਇਹਦਾ? ਇਹ ਤਕਰੀਬਨ 550 ਰੁਪਏ ਕਿਲੋ ਪੈ ਜਾਂਦੀ ਹੈ ਪੇਟੀ 'ਚ। ਇਹ ਤਾਂ ਹੁਣੇ ਬੜੀ ਤੇਜ਼ ਹੋ ਗਈ, ਤੇ ਰਮਜ਼ਾਨ 'ਚ ਕੀ ਬਣੇਗਾ? ਇਹ ਫਸਲ ਦੇ ਹਿਸਾਬ ਨਾਲ ਹੀ ਇਸ ਦਫਾ ਨਾ 3 ਸਾਲ ਬਾਅਦ ਇਹ ਫਸਲ ਸਹੀ ਸਲਾਮਤ ਆਈ ਹੈ, ਤੇ ਉਹਦੀ ਵਜ੍ਹਾ ਤੋਂ ਰੇਟ ਇਹਦਾ ਤੇਜ਼ ਹੈਗਾ। ਤੇ ਰੇਟ ਤਾਂ ਫਿਰ ਘੱਟ ਹੋਣਾ ਚਾਹੀਦਾ ਜੇ ਫਸਲ ਠੀਕ ਸੀ। ਫਸਲ ਠੀਕ ਹੈ ਨਾ, ਲੇਕਿਨ 3 ਸਾਲ ਖਰਾਬ ਆਈ ਹੈ ਨਾ, ਉਹਦੀ ਵਜ੍ਹਾ ਤੋਂ ਫਿਰ ਹੁਣ ਰੇਟ ਜਿਹੜਾ ਨਾ ਇਹਦਾ ਤੇਜ਼ ਹੈਗਾ ਇਹਦਾ। ਤੇ ਰਮਜ਼ਾਨ 'ਚ ਇਹਦਾ ਮਤਲਬ ਰੇਟ ਇਹ ਹੋਰ ਵੱਧ ਜਾਏਗਾ? ਇਹ ਤਕਰੀਬਨ ਰਹੇਗਾ 600-700 ਰੁਪਏ ਕਿਲੋ ਤੱਕ ਵਿਕੇਗੀ ਚੰਗੀ ਖਜੂਰ ਜਿਹੜੀ ਹੈ। ਜਿਹੜੀ ਦਰਮਿਆਨੀ ਹੈ ਉਹ ਤਕਰੀਬਨ 500-400। ਅੱਛਾ, ਇਹਦਾ ਕੀ ਫਰਕ ਕੀ ਹੈ? ਇਹਦੀ ਕੁਆਲਿਟੀ ਇਹਨਾਂ ਦੋਵਾਂ 'ਚ ਕੀ ਫਰਕ ਕੀ ਡਿਫਰੈਂਸ? ਇਹ ਮੋਟੀ ਹੈ ਇਹਦਾ ਖਜੂਰ, ਠੀਕ ਹੈ ਨਾ, ਇਹ ਹੀ ਸਿਰਫ ਫਰਕ ਹੈ। ਜ਼ਿਆਦਾ ਮੋਟੀ ਹੈ, ਜਿਹੜਾ ਛੋਟੀ ਹੈ, ਬਸ ਇਹ ਹੀ ਕੁਆਲਿਟੀ ਦਾ ਫਰਕ ਹੈ। ਅੱਛਾ, ਖਜੂਰ ਥੋੜਾ ਜਿਹਾ ਸ਼ੀਰਾ ਹੁੰਦਾ ਇਹਦੇ ਤੇ? ਹਾਂਜੀ, ਸ਼ੀਰਾ ਤੇਲ ਲੱਗਾ ਹੁੰਦਾ ਨਾ, ਦੇਸੀ ਖਜੂਰ ਹੈ, ਅਸਾਂ ਤੇਲ ਤੋਂ ਬਗੈਰ ਨਹੀਂ ਰਹਿੰਦੀ ਹੈ। ਇਹ ਆਂਦੀ ਕਿਹੜੇ ਇਲਾਕੇ ਤੋਂ? ਸਿੰਧ ਚੋਂ, ਸੰਗੜ ਤੋਂ ਹੀ ਕਹਿੰਦੇ ਨੇ ਸਾਰੇ? ਸਿੰਧ, ਖੈਰਪੁਰ, ਸੱਖਰ, ਸਾਰੀ ਖਜੂਰ ਉਸੇ ਸਾਈਡ ਤੋਂ? ਸਾਰੀ ਪਾਕਿਸਤਾਨੀ ਖਜੂਰ ਹੈ, ਉਧਰ ਹੀ ਆਉਂਦੀ। ਅੱਛੀ ਖਜੂਰ ਆਂਦੀ? ਅੱਛੀ, ਬਿਲਕੁਲ ਸਾਫ ਸੁਥਰੀ। ਇਸ ਦਫਾ ਬਹੁਤ ਅੱਛੀ ਖਜੂਰ ਆ ਰਹੀ ਹੈ, ਜ਼ਬਰਦਸਤ। ਚਲੋ, ਤੇ ਬਾਹਰੋਂ ਵੀ ਆਉਂਦੀਆਂ ਨੇ ਖਜੂਰਾਂ? ਈਰਾਨ 'ਚ ਵੀ ਆਉਂਦੀ। ਹੋਰ ਕਿਸ ਸਾਈਡ ਤੋਂ ਆਉਂਦੀ ਖਜੂਰ? ਈਰਾਨ 'ਚੋਂ ਆਉਂਦੀ ਹੈ, ਇਰਾਕ 'ਚੋਂ ਆਉਂਦੀ ਹੈ।
ਇਰਾਕੀ ਖਜੂਰ ਨਹੀਂ ਅਸੀਂ ਦੇਖੀ, ਉਹ ਕਿਸ ਤਰ੍ਹਾਂ ਦੀ ਹੁੰਦੀ ਹੈ? ਇਰਾਕੀ ਆ ਭਈ ਸਾਹਮਣੇ ਭਾਵੇਂ ਕਾਟਨ ਜਿਹੜਾ ਪਿਆ ਹੈ ਨਾ, ਅੱਛਾ ਠੀਕ ਹੋ ਗਿਆ। ਉਹ ਵਿਕ ਰਹੀ ਹੈ 16000 15,500 ਰੁਪਏ ਮਨ। ਕੀ ਫਰਕ ਕੀ ਉਹਦੇ 'ਚ? ਬਸ ਇਰਾਨੀ ਨਾਲੋਂ ਉਹਦਾ ਮੁਖਤਲਫ ਹੁੰਦੀ ਹੈ, ਛਿੱਲੜ ਉਹਦਾ ਨਾ ਉਭਰਿਆ ਹੁੰਦਾ। ਇਰਾਨੀ ਜਿਹੜੀ ਜੈਨੂਇਨ ਖਜੂਰ ਹੈ, ਇਰਾਨੀ ਖਜੂਰ ਜ਼ਿਆਦਾ ਅੱਛੀ ਹੁੰਦੀ ਹੈ? ਇਰਾਨੀ ਅੱਛੀ ਹੈ, ਇਰਾਨੀ ਖਜੂਰ ਅੱਛੀ ਹੈ। ਬਿਲਕੁਲ ਚਲੋ ਠੀਕ ਹੋ ਗਿਆ ਜੀ। ਠੀਕ ਹੈ ਨਾ। ਆਪਣੇ ਨਾਲ ਵੀ ਇਰਾਨੀ ਅੱਛੀ ਕਿ ਪਾਕਿਸਤਾਨੀ ਜ਼ਿਆਦਾ ਅੱਛੀ? ਨਹੀਂ ਆਪਣੇ ਵਾਲੀ ਅੱਛੀ ਹੈ ਜੀ, ਇਹ ਦੇਸੀ ਹੈ। ਵਾਹ, ਪਾਕਿਸਤਾਨੀ ਦੀ ਕੀ ਬਾਤ ਹੈ ਜੀ, ਪਾਕਿਸਤਾਨ ਦੀ ਕੀ ਬਾਤ। ਤਾਕਤਵਰ ਹੈ ਬੋਲ। ਨਾਜ਼ਰੀਨ ਮੇਰੇ ਪਿੱਛੇ ਤੁਸੀਂ ਇਹ ਕੰਟੇਨਰ ਦੇਖ ਰਹੇ ਹੋ, ਇਹਦੇ 'ਚ ਸੇਬ ਇਸ ਮੰਡੀ 'ਚ ਆ ਰਹੇ ਨੇ, ਔਰ ਮਜ਼ੀਦ ਇਸ ਮੰਡੀ 'ਚ ਕੀ ਸੂਰਤ ਹਾਲ ਹੈ ਔਰ ਰਮਜ਼ਾਨ ਦੇ ਵਿੱਚ ਫਰੂਟਸ ਦੇ ਰੇਟ ਮੁਨਾਸਬ ਰਵਣਗੇ ਜਾਂ ਵਧਣਗੇ, ਇਸ ਹਵਾਲੇ ਨਾਲ ਗੱਲ ਕਰਨੇ ਆ ਮੰਡੀ ਦੇ ਸਦਰ ਯਾਸਰ ਅਯੂਬ ਭੱਟੀ ਸਾਹਿਬ ਨਾਲ। ਜੀ अस्सलाम वालेकुम सर। वालेकुम सलाम। अच्छा सर, पूरा लाहौर च ਕੰਮ ਹੋ ਰਹੇ ਨੇ, ਹਰ ਤਰਫ ਮੰਡੀਆਂ ਦੇ ਰੋਡਾਂ ਦੇ, ਆਪਣੀ ਮੰਡੀ 'ਚ ਹਾਲੇ ਤੱਕ ਕੀ ਕੰਮ ਸ਼ਮ ਹੋਏ ਨੇ? भजन सब तो पहले तो मैं ਤੁਹਾਡਾ ਸ਼ੁਕਰੀਆ ਅਦਾ ਕਰਨਾ। ਦੇਖੋ ਅੱਜ ਤੋਂ ਜਿੰਨੀਆਂ ਵੀ ਪਹਿਲੇ ਗਵਰਨਮੈਂਟ ਆਈਆਂ ਨੇ ਨਾ, ਸਾਡੀਆਂ ਮੰਡੀਆਂ ਦੇ ਕੰਮ ਨਹੀਂ ਹੋਏ। ਜਦੋਂ ਦੀ ਮੈਡਮ ਮਰੀਮ ਸਾਹਿਬ ਆਏ ਨੇ, ਕੋਈ ਸਾਡਾ ਸਫਾਈ ਦਾ ਨਿਜ਼ਾਮ ਵੀ ਕੋਈ ਅੱਛਾ ਹੋਇਆ, ਉਹਨਾਂ ਨੇ ਕੰਟਰੈਕਟ ਵੀ ਕੀਤਾ, WMC ਵੀ ਕੰਮ ਸਹੀ ਕਰ ਰਹੀ ਹੈ। ਔਰ ਜਿੰਨੇ ਸਾਡੇ ਸੀਵਰੇਜ ਦੇ ਜਿਹੜੇ ਢੱਕਣ ਸਨ ਨਾ, ਜਿਹੜੇ 20-20 ਸਾਲ ਤੋਂ ਖੁੱਲ੍ਹੇ ਸਨ, ਯਕੀਨ ਮੰਨੋ ਉਹ ਵੀ ਸਾਡੇ ਢੱਕਣ ਵੀ ਪੈ ਗਏ ਨੇ। ਠੀਕ ਹੋ ਗਿਆ। ਹਾਂਜੀ, ਤੇ ਬਕਾਇਆ ਜਿਹੜਾ ਆਸਤਾ ਆਸਤਾ ਇਹ ਸਿਸਟਮ ਹੈ, ਇਹ ਅਜੇ ਤੇ ਸਾਡੀ ਮੰਡੀ ਜਿਹੜੀ ਹੈ ਨਾ ਵੈਸੇ ਹੀ ਪਿਆਲਾ ਨਮਾ ਦੀ ਇੱਕ ਸ਼ਕਲ ਅਖਤਿਆਰ ਕਰ ਗਈ ਹੈ। ਰੋਡਸ ਉੱਪਰ ਨੇ, ਸਾਈਡਾਂ ਦੀ ਆਬਾਦੀ ਉੱਪਰ ਹੈ, ਮੰਡੀ ਥੱਲੇ ਵੇ। ਠੀਕ ਹੈ, ਜਿਹਦੀ ਵਜ੍ਹਾ ਨਾਲ ਜਿਹੜਾ ਬਾਰਿਸ਼ੀ ਪਾਣੀ ਜਿਹੜਾ ਨਾ, ਸਾਡੀ ਆਬਾਦੀ ਦਾ ਪਾਣੀ ਵੀ ਆ ਜਾਂਦਾ ਹੈ, ਉਹ 2-4 ਦਿਨ ਤਕਲੀਫ ਰਹਿੰਦੀ। ਵੈਸੇ ਵੀ ਇਹ ਮੰਡੀ ਜਿਹੜੀ ਨਾ ਛੋਟੀ ਪੈ ਗਈ ਹੈ। ਠੀਕ ਹੋ ਗਿਆ। ਠੀਕ ਹੈ, ਕਿਉਂਕਿ ਸਾਡੇ ਤੋਂ ਬਾਅਦ ਬਹੁਤ ਮੰਡੀਆਂ ਸ਼ਿਫਟ ਹੋਈਆਂ, ਕਰਾਚੀ ਦੀ ਮੰਡੀ ਸ਼ਿਫਟ ਹੋਈ, ਇਸਲਾਮਾਬਾਦ ਦੀ ਮੰਡੀ, ਗੁਜਰਾਂਵਾਲਾ ਦੀ ਮੰਡੀ, ਲੇਕਿਨ ਇਹ ਮੰਡੀ ਉਹੀ 40 ਸਾਲ ਤੋਂ ਇਹ ਹੀ ਮੰਡੀ ਚੱਲਦੀ ਪਈ ਹੈ। ਹੁਣ ਤਾਂ ਇੱਕ ਤਾਂ ਸ਼ਹਿਰ 'ਚ ਆ ਗਈ, ਦੂਸਰੀ ਹਾਲੇ ਵੀ ਬੜੀ ਵੱਡੀ ਮੰਡੀ, ਅਸੀਂ ਤਾਂ ਇੱਥੇ ਪਹੁੰਚਦੇ ਥੱਕ ਗਏ ਸੀ। ਨਹੀਂ, ਮੰਡੀ ਬੜੀ ਹੈ, ਲੇਕਿਨ ਜਿਸ ਤਰ੍ਹਾਂ ਆਬਾਦੀ ਦੇ ਹਿਸਾਬ ਦੇ ਨਾਲ ਜਿਸ ਤਰ੍ਹਾਂ ਮਾਰਕੀਟਾਂ ਚੇਂਜ ਹੋਈਆਂ ਨੇ, ਕਿਉਂਕਿ ਅਗਰ ਅਸੀਂ ਇਹਦੇ ਰੋਡਸ ਵੀ ਬਣਾਉਂਦੇ ਆ, ਤੇ ਅਗਰ ਰੋਡਸ ਬਣਾਉਂਦੇ ਆ ਤੇ ਦੁਕਾਨਾਂ ਨੀਵੀਆਂ ਹੋ ਜਾਣਗੀਆਂ। ਹਰ ਦੁਕਾਨ ਦੇ ਥੱਲੇ ਬੇਸਮੈਂਟ ਹੈ, ਜਿਹਦੇ 'ਚ ਲੋਕਾਂ ਦੇ ਸਟੋਰ ਨੇ, ਮਾਲ ਰੱਖਦੇ ਨੇ, ਤੇ ਉਹਦੀ ਵਜ੍ਹਾ ਨਾਲ ਅਸੀਂ ਜਿਹੜੇ ਰੋਡਸ ਵੀ ਮੁਕੰਮਲ ਤੌਰ 'ਤੇ ਉੱਚੇ ਨਹੀਂ ਬਣਾ ਸਕਦੇ, ਉਹਨੂੰ ਵੀ ਮੇਨਟੇਨੈਂਸ ਕਰਦੇ ਆ। ਠੀਕ ਹੋ ਗਿਆ। ਅੱਛਾ ਸਰ, ਇੱਕ ਆਮ ਸਵਾਲ, ਹਰ ਆਮ ਬੰਦੇ ਦਾ ਸਵਾਲ ਹੁੰਦਾ ਹੈ ਕਿ ਜਦੋਂ ਰਮਜ਼ਾਨ ਆਉਂਦਾ ਹਰ ਚੀਜ਼ ਮਹਿੰਗੀ ਕਿਉਂ ਹੋ ਜਾਂਦੀ? ਲਾਸਟ ਟਾਈਮ ਤੇ ਸਾਡੀ ਮੀਟਿੰਗ ਹੋਈ ਮੈਡਮ ਸਲਮਾ ਭੱਟ ਸਾਹਿਬ ਨਾਲ। ਜੀ ਜੀ। ਤੇ ਉਹ ਇਸ ਦਫਾ ਤੇ ਸਾਨੂੰ ਪਿਛਲੇ ਪਾਸੇ ਬਿਠਾਇਆ ਸਭ ਨੇ। ਸਹੀ। ਕਿਉਂਕਿ ਇਸ ਦਫਾ ਟਾਰਗੇਟ ਹੈ ਆਟਾ, ਚੀਨੀ, ਘਿਓ ਦਾ, ਕਿਉਂਕਿ ਸਬਜ਼ੀਆਂ ਆਲਰੇਡੀ ਬਹੁਤ ਸਸਤੀਆਂ ਨੇ। ਜੀ ਜੀ। ਠੀਕ ਹੈ, ਮੇਰੀ ਲਾਈਫ ਦੇ ਵਿੱਚ ਇੰਨੀ ਸਸਤੀ ਸਬਜ਼ੀ ਨਹੀਂ ਹੋਈ। ਠੀਕ ਹੈ, ਕਿਉਂਕਿ ਹਰ ਚੀਜ਼ ਦਾ ਮਹਿੰਗਾਈ ਦਾ ਦੌਰ ਹੈ। ਆਲੂ ਹੈ ਉਹ ਵੀ ਬਹੁਤ ਸਸਤਾ ਹੈ, 8 ਰੁਪਏ ਕਿਲੋ, 7 ਰੁਪਏ ਕਿਲੋ, ਭਿੰਡੀ ਸਸਤੀ, ਮਟਰ ਸਸਤੇ, ਹਰ ਚੀਜ਼ ਸਸਤੀ ਹੈ। ਕਿੰਨੂ ਹੈ ਉਹ ਬਾਰਡਰ ਬੰਦ ਹੁੰਦੀ ਹੋਏ ਨਾ, ਉਹ ਵੀ ਸਸਤਾ ਹੈ। ਠੀਕ ਹੈ, ਅਸੀਂ ਫਿਰ ਮੈਡਮ ਨੂੰ ਕਿਹਾ ਕਿ ਐਰਕੀ ਕੀ ਕਰਨਾ, ਸਾਡੇ ਤੇ ਕੀ ਬਰਡਨ ਪਾਉਣਾ ਹੈ। ਐਰਕੀ ਮਿਸਾਲ ਦੇ ਤੌਰ 'ਤੇ ਸਸਤੇ ਰਮਜ਼ਾਨ ਬਾਜ਼ਾਰ ਦਾ ਸਾਨੂੰ ਤਾਂ ਬਿਲਕੁਲ ਤੁਸੀਂ ਪਿੱਛੇ ਕੀਤਾ ਹੈ। ਜਦੋਂ ਮਹਿੰਗਾਈ ਹੁੰਦੀ ਉਦੋਂ ਤਾਂ ਸਾਨੂੰ ਬੜੀ ਮੀਟਿੰਗਾਂ ਕਰਦੇ, ਐਰਕੀ ਤੇ ਸਸਤਾ ਹੈ, ਕੋਈ ਸਾਨੂੰ ਮੂੰਹ ਹੀ ਨਹੀਂ ਲਾ ਰਿਹਾ। ਤੇ ਐਰਕੀ ਚੀਜ਼ਾਂ ਜਿਹੜੀਆਂ ਨੇ ਕਾਫੀ ਹੱਦ ਤੱਕ ਅਲਹਮਦੁਲਿਲਾ ਜਿਹੜੀਆਂ ਸਬਜ਼ੀਆਂ ਨੇ ਉਹ ਇਨਸ਼ਾਅੱਲਾ ਤਾਲਾ ਆਵਾਮ ਦੀ ਪਹੁੰਚ ਨੇ, ਤੇ ਇਨਸ਼ਾਅੱਲਾ ਰਮਜ਼ਾਨ ਦੇ ਵਿੱਚ ਫਰੂਟ ਦਾ ਕੀ ਬਣੇਗਾ ਇਸ ਦਫਾ? ਫਰੂਟ ਇਸ ਤਰ੍ਹਾਂ ਕੁਝ ਸਾਡਾ ਰਮਜ਼ਾਨ ਜਿਹੜਾ ਨਾ ਜੀ ਜੀ, ਉਹ 10 ਦਿਨ 15 ਦਿਨ ਪਿਛਾਂ ਜਾਂਦਾ। ਪਹਿਲੇ ਰਮਜ਼ਾਨ ਸੀ ਗਰਮੀ 'ਚ, ਬਿਲਕੁਲ ਠੀਕ ਹੈ, ਉਦੋਂ ਫਰੂਟ ਜ਼ਿਆਦਾ ਸਨ, ਕੇਲਾ ਸੀ, ਉਦੋਂ ਕੇਲਾ ਗਰਮੀ ਦੀ ਆਈਟਮਾਂ ਨੇ। ਜੀ ਜੀ, ਠੀਕ ਹੈ, ਸੇਬ ਗਰਮੀ ਦੀ ਆਈਟਮਾਂ ਨੇ, ਸਟ੍ਰਾਬੇਰੀ ਗਰਮੀ ਦੀ ਆਈਟਮ ਹੈ। ਇਹ ਸਾਰੇ ਫਰੂਟ ਜਿਹੜੇ ਨੇ ਉਹ ਗਰਮੀਆਂ ਦੀ ਆਈਟਮਾਂ ਨੇ। ਜੀ ਜੀ, ਠੀਕ ਹੈ, ਤਾਂ ਕਿ ਹੁਣ ਜਿਹੜੇ ਨਾ ਰਮਜ਼ਾਨ ਜਿਹੜਾ ਹੈ ਉਹ ਸਰਦੀ 'ਚ ਆਉਣਾ ਸ਼ੁਰੂ ਹੋ ਗਿਆ। ਬਿਲਕੁਲ। ਔਰ ਰਮਜ਼ਾਨ ਸਰਦੀ ਦੇ ਵਿੱਚ ਕੋਈ ਆਈਟਮ ਨਹੀਂ ਹੁੰਦੀ ਫਰੂਟ ਦੀ ਸਿਵਾਏ ਕਿੰਨੂ ਤੋਂ। ਠੀਕ ਹੋ ਗਿਆ। ਅਗਰ ਸੇਬ ਹੈ ਉਹ ਵੀ ਸਟੋਰਾਂ ਦਾ। ਬਿਲਕੁਲ। ਠੀਕ ਹੈ, ਕਿੰਨੂ ਹੈ ਜਿਹੜਾ ਫਰੈਸ਼ ਹੈ। ਠੀਕ ਹੈ, ਜਾਂ ਸਟ੍ਰਾਬੇਰੀ ਹੈ, ਸਟ੍ਰਾਬੇਰੀ ਵੀ ਉਹ ਰਮਜ਼ਾਨ ਤੋਂ ਬਾਅਦ ਸ਼ੁਰੂ ਹੋਏਗੀ। ਜੀ ਜੀ, ਉਹ ਰਮਜ਼ਾਨ ਤੋਂ ਬਾਅਦ ਸਹੀ ਸ਼ੁਰੂ ਹੋਏਗੀ, ਘੱਟ ਹੈ ਅਜੇ। ਠੀਕ ਹੈ, ਹੁਣ ਜਿੰਨੀ ਅਗਲੇ ਸਾਲ ਜਿਸ ਤਰ੍ਹਾਂ 2027 ਦੇ ਵਿੱਚ 26 ਚੱਲ ਰਿਹਾ, 27 ਦੇ ਵਿੱਚ ਉਹ 15 ਦਿਨ ਈਦ ਸਾਡੀ ਹੋਰ ਸਰਦੀ 'ਚ ਆ ਜਾਏਗੀ, ਤੇ ਉਦੋਂ ਬਿਲਕੁਲ ਫਰੂਟ ਬਹੁਤ ਘੱਟ ਹੋਏਗਾ ਜਿਹੜਾ ਖਾਣ ਵਾਲਾ ਹੋਏਗਾ। ਉਹਦੇ ਵਿੱਚ ਫਿਰ ਥੋੜਾ ਗੁਜ਼ਾਰਾ ਕਰਨਾ ਪਏਗਾ, ਫਰੂਟ ਘੱਟ ਖਾਓ ਤੇ ਫਿਰ ਸਮੋਸੇ ਪਕੌੜੇ ਖਾਓ। ਬਿਲਕੁਲ, ਇਹ ਇੱਕ ਲੌਜੀਕਲ ਗੱਲ ਹੈ। ਠੀਕ ਕਹਿ ਰਹੇ ਹੋ ਕਿ ਅੱਗੇ ਸਰਦੀ 'ਚ ਹੀ ਰਮਜ਼ਾਨ ਆਉਂਦਾ ਜਾਂਦਾ। ਹਾਂ, ਸਰਦੀ 'ਚ ਨਾ ਫਰੂਟ ਆਈਟਮਾਂ ਜਿਹੜੀਆਂ ਨੇ ਨਾ ਉਹ ਘੱਟ ਨੇ, ਉਹਨਾਂ ਦੀਆਂ ਫਸਲਾਂ ਨਹੀਂ ਹੈ। ਇਹ ਸਾਰੀਆਂ ਗਰਮੀ ਦੀਆਂ, ਆਲੂ ਬੁਖਾਰਾ, ਸਾਰੀ ਜਿਹੜੀਆਂ ਗਰਮੀ ਦੀਆਂ ਫਸਲਾਂ ਨੇ। ਬਿਲਕੁਲ।
ਉਹਦੇ ਵਿੱਚ ਅਸੀਂ ਕਿਵੇਂ ਪ੍ਰੋਵਾਈਡ ਕਰ ਸਕਦੇ ਹਾਂ ਜਦੋਂ ਫਸਲ ਹੀ ਨਹੀਂ ਹੋਏਗੀ। ਅੱਛਾ, ਇੱਕ ਕਿਸਾਨਾਂ ਦਾ ਵੀ ਸਵਾਲ ਹੈ, ਕਿਉਂਕਿ ਤੁਹਾਨੂੰ ਪਤਾ ਕਿਸਾਨ ਬੁਰੇ ਹਾਲਾਤ ਨੇ ਅੱਜ ਕੱਲ੍ਹ, ਕਿ ਅੱਗੇ ਰਮਜ਼ਾਨ ਵਿੱਚ ਕੀ ਆਲੂ ਦੀ ਕੋਈ ਕੀਮਤ ਬਿਹਤਰ ਹੋਏਗੀ ਕੁਝ? ਦੇਖੋ ਮੇਰੀ ਗੱਲ ਸੁਣੋ, ਜਿਹੜਾ ਅਫਗਾਨਿਸਤਾਨ ਦਾ ਬਾਰਡਰ ਬੰਦ ਹੋਇਆ ਨਾ, ਜੀ ਹਾਂ, ਇਹ ਦੋਨਾਂ ਮੁਲਕਾਂ ਦਾ ਹੀ ਫਾਇਦਾ ਨੁਕਸਾਨ ਹੈ। ਇਹ ਨਹੀਂ ਕਿ ਸਾਡਾ ਖਾਲੀ ਨੁਕਸਾਨ ਹੈ, ਉਹਨਾਂ ਦਾ ਸਾਡੇ ਨਾਲ ਵੀ ਜ਼ਿਆਦਾ ਨੁਕਸਾਨ ਹੈ। ਬਿਲਕੁਲ ਠੀਕ ਹੈ। ਇਹ ਜਦੋਂ ਸਾਡੀ ਜਿਹੜਾ ਆਲੂ ਹੈ ਨਾ, ਪੂਰੇ ਵਰਲਡ ਦੇ ਉੱਤੇ ਅੱਛਾ ਆਲੂ, ਬਿਲਕੁਲ ਕੋਈ ਸ਼ੱਕ ਨਹੀਂ। ਠੀਕ ਹੈ। ਇਹਦੀ ਐਕਸਪੋਰਟ ਜ਼ਿਆਦਾ ਡਿਪੈਂਡ ਹੈ, ਜਿਹੜੀ ਫਸਲਾਂ ਕਰਦੀਆਂ ਨੇ ਉਹ ਐਕਸਪੋਰਟ ਦੇ ਉੱਤੇ ਰੇਟ ਨਿਕਲਦੇ ਨੇ। ਬਿਲਕੁਲ। ਔਰ ਇਸ ਸਾਲ ਜਿਹੜਾ ਨਾ ਅਫਗਾਨਿਸਤਾਨ ਬਾਰਡਰ ਬੰਦ ਹੈ, ਉਹ ਜਾਂਦਾ ਹੈ, ਖਾਲੀ ਅਫਗਾਨਿਸਤਾਨ ਨਹੀਂ ਜਾਂਦਾ, ਉਹ ਤਾਜਿਕਸਤਾਨ, ਉਜ਼ਬੇਕਿਸਤਾਨ ਔਰ ਟ੍ਰਾਂਜ਼ਿਟ ਕਰਕੇ ਨਾ ਜਾਂਦਾ ਹੈ। ਠੀਕ, ਕਾਫੀ ਮੁਲਕਾਂ ਨੂੰ, ਉਹ ਸਾਰੇ ਮੁਲਕ ਹੋ ਗਏ ਬੰਦ। ਇਹਦੀ ਵਜ੍ਹਾ ਨਾਲ ਰੇਟ ਬਿਲਕੁਲ, ਔਰ ਇਸ ਸਾਲ ਜਿਹੜੀ ਹੈ ਨਾ ਫਸਲ ਵੀ ਅੱਛੀ ਹੈ, ਫਸਲ ਵੀ ਅੱਛੀ ਹੋਈ, ਬਿਲਕੁਲ। ਔਰ ਫਸਲ ਵੀ ਅੱਛੀ ਹੈ। ਹੋ ਸਕਦਾ ਹੈ ਕਿ ਜ਼ਿਮੀਦਾਰ ਥੋੜਾ ਜਿਹਾ ਰੇਟ ਅੱਛਾ ਹੁੰਦਾ ਨਾ, ਥੋੜਾ ਜਿਹਾ ਰੇਟ ਅੱਛਾ ਹੁੰਦਾ, ਐਵਰੇਜ ਉਹਨੂੰ ਬਚਾ ਜਾਣੀ ਸੀ ਕਿ ਫਸਲ ਅੱਛੀ ਹੈ। ਉਹ ਮਸਲ ਕਿ ਜਿੱਥੇ 2 ਆਲੂ ਨਿਕਲਨੇ ਉੱਥੇ 4 ਨਿਕਲ ਰਹੇ ਨੇ, ਤੇ ਉਹ ਲੇਕਿਨ ਰੇਟ ਨਹੀਂ ਮਿਲਿਆ ਨਾ, ਤੇ ਰੇਟ ਨਹੀਂ ਮਿਲਣ ਦੀ ਵਜ੍ਹਾ ਨਾਲ ਸਾਰੇ ਪਰੇਸ਼ਾਨ ਹੋ ਗਏ। ਅੱਛਾ ਸਰ, ਇਹ ਜਿੰਨੀ ਪਾਕਿਸਤਾਨ ਦੀ ਆਬਾਦੀ ਹੈ, ਤੁਹਾਨੂੰ ਵੀ ਆਈਡੀਆ ਪਾਕਿਸਤਾਨ 25 ਕਰੋੜ ਤੋਂ ਜ਼ਿਆਦਾ ਆਬਾਦੀ ਹੋ ਗਈ ਹੈ, ਔਰ ਆਲੂ ਲੱਗਦਾ ਤਾਂ ਵੈਸੇ ਕੋਈ 5-6 ਜ਼ਿਲ੍ਹਿਆਂ 'ਚ ਹੀ ਹੈ, ਕਿ ਇੰਨੀ ਖਪਤ ਇੰਨਾ ਜ਼ਿਆਦਾ ਹੀ ਹੋ ਜਾਂਦਾ ਕਿ ਉਹ 25 ਕਰੋੜ 'ਚ ਵੀ ਅਗਰ ਦੇਖਿਆ ਜਾਵੇ ਤੇ ਆਲੂ ਅਗਰ ਆਂਦਾ ਹੈ ਤੇ ਉਹਦੀ ਕੁਝ ਤਾਂ ਕੀਮਤ ਹੋਣੀ ਚਾਹੀਦੀ ਹੈ। ਬਿਲਕੁਲ ਥੋੜੀ ਕੀਮਤ ਕਿਉਂ ਹੈ ਆਲੂ ਦੀ? 8-10 ਰੁਪਏ। ਸਾਡੇ ਪਾਕਿਸਤਾਨ ਦਾ ਇੱਕ ਟ੍ਰੈਂਡ ਆ ਜੀ, ਜਿਹੜੀ ਸ਼ਾਇਦ ਸਸਤੀ ਹੋਵੇ ਅਸੀਂ ਖਾਣੀ ਛੱਡ ਦਿੰਦੇ ਆ। ਠੀਕ ਹੋ ਗਿਆ। ਇਹ ਹੀ ਆਲੂ ਤੁਸੀਂ ਮਹਿੰਗਾ ਕਰ ਦਿਓ, ਲੋਕਾਂ ਆਲੂ ਲੱਭਣਾ ਸ਼ੁਰੂ ਕਰ ਦੇਣਾ। ਜਿਸ ਚੀਜ਼ ਦੀ ਰੇਟ ਗਿਰ ਜੇ ਉਹਨੂੰ ਪੁੱਛਦਾ ਹੀ ਕੋਈ ਨਹੀਂ। ਇਹ ਸਾਡੇ ਪਾਕਿਸਤਾਨ ਦਾ ਟ੍ਰੈਂਡ ਹੈ। ਮਿਸਾਲ ਦੇ ਤੌਰ ਤੇ ਕੋਈ ਚੀਜ਼ ਹੈ ਨਾ, ਸੇਬ ਲਾ ਲਓ, ਅਗਰ ਸੇਬ ਸਸਤਾ ਹੋ ਗਿਆ ਕਿਸੇ ਨੇ ਖਾਣੇ ਨਹੀਂ, ਅਗਰ ਉਹ ਸੇਬ ਜਿਹੜਾ ਇਹ ਹੀ ਆਲੂ, ਅਗਰ ਇਹ ਹੀ ਆਲੂ 400 ਰੁਪਏ ਕਿਲੋ ਹੁੰਦਾ, ਤੁਸੀਂ ਇਹਦੀ ਡਿਮਾਂਡ ਨਹੀਂ ਸੀ ਪੂਰੀ ਕਰ ਸਕਦੇ। ਬਿਲਕੁਲ ਸਹੀ ਕਹਿ ਰਹੇ ਹੋ। ਇਹ ਸਾਡੇ ਮੁਲਕ ਦਾ ਟ੍ਰੈਂਡ ਹੈ ਕਿ ਜਿਹੜੀ ਚੀਜ਼ ਸਸਤੀ ਹੋਈ ਅਸੀਂ ਖਾਣੀ ਵੀ ਛੱਡ ਦਿੰਦੇ ਹਾਂ। ਤੇ ਜ਼ਿਆਦਾ ਤੋਂ ਜ਼ਿਆਦਾ ਮੈਨੂੰ ਆਵਾਮ ਨੂੰ ਇਲਤਮਾਸ ਹੈ ਕਿ ਜ਼ਿਮੀਂਦਾਰਾਂ ਦੇ ਰਹਿਮ ਕਰੋ, ਆਲੂ ਖਾਓ ਜ਼ਿਆਦਾ, ਲੇਜ਼ ਦੀਆਂ ਚਿਪਸਾਂ ਘੱਟ ਖਾਓ, ਤੇ ਬੱਚਿਆਂ ਨੂੰ ਜਿਹੜਾ ਨਾ ਘਰ 'ਚ ਆਲੂ ਦੀ ਚਿਪਸ ਬਣਾ ਕੇ ਦਿਓ। ਬਿਲਕੁਲ ਸਹੀ ਕਹਿ ਰਹੇ ਹੋ। ਕੋਈ ਤਾਂ ਖਪਤ ਵਧੇਗੀ। ਹਾਂ, ਕੋਈ ਤਾਂ ਖਪਤ ਵਧੇਗੀ। ਔਰ ਦੂਸਰਾ ਜਿਹੜਾ ਥੋੜਾ ਟ੍ਰੇਡ ਦਾ ਕੋਈ ਆਲਟਰਨੇਟਿਵ ਕੱਢਣ, ਅਗਰ ਅਫਗਾਨਿਸਤਾਨ ਤੋਂ ਨਹੀਂ ਈਰਾਨ ਦੇ ਰਸਤੇ 'ਚ ਕੋਈ ਆਸਾਨੀ ਕਰਨ, ਉਹਨੇ ਟੈਕਸਿਸ ਘਟਾਉਣ, ਤਾਂ ਕਿ ਐਕਸਪੋਰਟ ਜ਼ਿਆਦਾ ਸਾਡੇ ਮੁਲਕ 'ਚ ਹੋਏਗੀ ਤੇ ਸਾਡਾ ਮੁਲਕ ਬਚਾਅ ਹੋਏਗਾ। ਠੀਕ ਹੈ। ਅੱਛਾ ਸਰ, ਅਫਗਾਨਿਸਤਾਨ ਨਾਲ ਵੀ ਮਾਮਲਾ ਸਾਡੇ ਖਰਾਬ ਨੇ, ਈਰਾਨ ਨਾਲ ਵੀ ਖਰਾਬ ਨੇ, ਇੰਡੀਆ ਨਾਲ ਤਾਂ ਪਹਿਲੇ ਹੀ ਹਮੇਸ਼ਾ ਹੀ ਖਰਾਬ ਰਹਿੰਦੇ ਨੇ। ਕਿੰਨਾ ਕੁ ਫਰਕ ਪੈ ਜਾਂਦਾ ਸਾਡਾ ਆਮਦੋ-ਰਫਤ ਦੇ? ਚੀਜ਼ਾਂ ਇਹਦੀ ਵਜ੍ਹਾ ਤੋਂ ਮਹਿੰਗੀਆਂ ਵੀ ਹੁੰਦੀਆਂ ਨੇ, ਘੱਟ ਵੀ ਹੁੰਦੀਆਂ ਨੇ, ਕੋਈ ਸਾਡਾ ਮਾਲ ਵੀ ਨਹੀਂ ਜਾ ਸਕਦਾ। ਜਿਹੜੇ ਮੁਲਕ ਨਾਲ ਅਸੀਂ ਜਿਸ ਤਰ੍ਹਾਂ ਅਫਗਾਨਿਸਤਾਨ ਨਾਲ ਟ੍ਰੇਡ ਕਰਦੇ ਪਏ ਸਨ, ਇੱਥੋਂ ਆ ਰਹੇ ਸੀ ਅਨਾਰ, ਅੰਗੂਰ ਔਰ ਸੇਬ। ਜੀ। ਠੀਕ ਹੈ। ਇਹ ਉਹਨਾਂ ਦਾ ਉਸ ਮੁਲਕ ਦੇ ਵਿੱਚ ਤੇ ਛਾਪੜਾਂ 'ਚ ਵੀ ਨਹੀਂ ਵਿਕਣਾ। ਬਿਲਕੁਲ ਠੀਕ ਹੈ। ਸਾਡੇ ਮੁਲਕ ਦੀ ਆਬਾਦੀ ਹੈ, ਫਿਰ ਵੀ ਥੋੜਾ ਬਚਾਓ ਹੋ ਜਾਏਗਾ। ਉਹਨਾਂ ਦੀ ਆਬਾਦੀ ਘੱਟ ਹੈ, ਉੱਥੇ ਤੇ ਇਹ ਚੀਜ਼ਾਂ ਛਾਪੜਾਂ ਤੇ ਵੀ ਮਸਲ ਕਿ ਬਹੁਤ ਸਸਤੀਆਂ ਨੇ। ਬਿਲਕੁਲ ਠੀਕ ਹੈ। ਅਗਰ ਇਹਨਾਂ ਦੇ ਆਪਸ ਦੇ ਵਿੱਚ ਮੁਆਹਦੇ ਨਹੀਂ ਸਹੀ ਹੋਣਗੇ ਤੇ ਫਿਰ ਵਕਤੀ ਤੌਰ ਤੇ, ਲੇਕਿਨ ਜਿਹੜਾ ਗਵਰਨਮੈਂਟ ਨੇ ਇਨੀਸ਼ੀਏਟਿਵ ਲਿਆ ਹੈ ਕਿ ਅਸੀਂ ਆਪਣੇ ਮੁਲਕ ਦੀ ਬਚਾਓ ਵਾਸਤੇ ਜੋ ਵੀ ਕਰਨਾ ਹੈ ਉਹ ਗਵਰਨਮੈਂਟ ਕਰਦੀ ਪਈ ਹੈ ਬਿਹਤਰੀ, ਅਸੀਂ ਉਹਨਾਂ ਦੇ ਨਾਲ ਖੜੇ ਹਾਂ। ਬਿਲਕੁਲ ਠੀਕ ਹੋ। ਅਸੀਂ ਹੁਣ ਆਲੂ ਪਿਆਜ਼ ਨੂੰ ਨਹੀਂ ਵੇਖਣਾ, ਅਸੀਂ ਗਵਰਨਮੈਂਟ ਨੂੰ ਵੀ ਵੇਖਣਾ। ਨਹੀਂ, ਉਹ ਤਾਂ ਬਹੁਤ ਅੱਛਾ ਫੈਸਲਾ ਜਾਰੀ ਕਰ ਲਿਆ, ਦਹਿਸ਼ਤਗਰਦੀ ਦੀ ਵਜ੍ਹਾ ਤੋਂ ਰੋਕਿਆ, ਇੱਕ ਅੱਛਾ ਸਟੈਪ ਲਿਆ ਹੈ। ਅੱਛਾ, ਕੋਈ ਆਲਟਰਨੇਟਿਵ ਵੀ ਕਦੀ ਮੀਟਿੰਗਾਂ ਹੁੰਦੀਆਂ ਹੋਣੀਆਂ ਨੇ ਤੁਹਾਡੇ ਵੀ, ਤੁਸੀਂ ਇੰਤਜ਼ਾਮੀਆਂ 'ਚ ਵੀ ਬੈਠਦੇ ਹੋ, ਕਦੀ ਆਲੂ ਦੇ ਹਵਾਲੇ ਨਾਲ ਕੁਝ ਹੋਰ ਵੀ ਹੱਲ ਨਜ਼ਰ ਆਉਂਦਾ ਹੈ ਵੈਸੇ, ਅਗਰ ਬਾਹਰ ਨਾ ਜਾਏ ਤਾਂ? ਨਹੀਂ, ਇਹਦੇ 'ਚ ਕੋਈ ਹੱਲ ਨਹੀਂ, ਇਹਦੇ 'ਚ ਕੋਈ ਹੱਲ ਨਹੀਂ, ਕਿਉਂਕਿ ਪਿਛਲੇ ਸਾਲ ਦੇ ਵੀ ਸਟੋਰ 'ਚ ਆਲੂ ਪਏ ਨੇ। ਬਿਲਕੁਲ ਸਹੀ ਕਹਿ ਰਹੇ ਹੋ। ਠੀਕ ਹੈ। ਕੋਈ ਉਹਨਾਂ ਨੂੰ ਚੁੱਕਣ ਵਾਲਾ ਕੋਈ ਨਹੀਂ ਹੈ। ਹੁਣ ਇਸ ਸਾਲ ਦੀ ਫਸਲ ਵੀ ਆ ਗਈ ਹੈ, ਔਰ ਇਸ ਸਾਲ ਦੀ ਫਸਲ ਚੀਜ਼ ਹੋਈ ਹੈ ਜਿਹੜੀ ਖਾਧੀ ਜਾਵੇ। ਜੀ। ਖਤਮ ਹੋਵੇ ਤੇ ਫੇਰ ਹੀ ਨਾ, ਅਜੇ ਤਾਂ ਖਾਧੀ ਨਹੀਂ ਗਈ, ਪਿਛਲੇ ਸਾਲ ਦੀ ਨਹੀਂ ਖਾਧੀ ਗਈ ਤੇ ਇਹ ਕੀ ਕਰੇਗੀ? ਤੇ ਬਾਹਰ ਅੱਲਾਹ ਪਾਕ ਹੀ ਕੋਈ ਰਹਿਮ ਕਰੇ ਸਭ ਜ਼ਿਮੀਂਦਾਰਾਂ ਦੇ ਉੱਤੇ। ਜ਼ਿਮੀਂਦਾਰ ਜਿਹੜਾ ਥੋੜਾ 2-3 ਸਾਲ ਤੋਂ ਫਿਸ ਰਿਹਾ। ਬਿਲਕੁਲ ਸਹੀ ਕਹਿ ਰਹੇ ਹੋ। ਜਿਹੜੀ ਚੀਜ਼ ਹਕੀਕਤ ਹੈ, ਅਸੀਂ ਗਵਰਨਮੈਂਟ ਦੀ ਗੱਲ ਕਰਨੇ ਕਿ ਜ਼ਿਮੀਂਦਾਰ ਦਾ ਵੀ ਥੋੜਾ ਸੋਚਣ, ਖਿਆਲ ਕਰਨ, ਉਹਨੂੰ ਕੋਈ ਸਬਸਿਡੀ ਦੇ ਦੇਣ। ਥੋੜਾ ਕੀ ਹੁੰਦਾ ਹੈ, ਸਹਾਰਾ ਚਾਹੀਦਾ ਹੁੰਦਾ ਹੈ। ਬਿਲਕੁਲ। ਕੋਈ ਕਿਸੇ ਦੇ ਘਰ ਦਾ ਖਰਚਾ ਨਹੀਂ ਚਲਾ ਸਕਦਾ, ਪਰ ਉਹ ਅੱਲਾਹ ਦੀ ਜ਼ਾਤ ਚਲਾਉਂਦੀ ਹੈ, ਔਰ ਜਿਹੜਾ ਉਹ ਮਿਹਨਤ ਕਰਦਾ ਹੈ ਤਾਂ ਉਹ ਹੀ ਆਪਣਾ ਘਰ ਦਾ ਨਿਜ਼ਾਮ ਚਲਾਉਂਦਾ ਹੈ। ਲੇਕਿਨ ਗਵਰਨਮੈਂਟ ਨੂੰ ਥੋੜਾ ਜਿਹਾ ਚਾਹੀਦਾ ਇਸ ਟਾਈਮ ਜ਼ਿਮੀਂਦਾਰ ਨੂੰ ਥੋੜਾ ਜਿਹਾ ਸਬਸਿਡੀ ਕਰਕੇ ਥੋੜਾ ਜਿਹਾ ਸਹਾਰਾ ਦੇ ਦੇਣ, ਤਾਂ ਕਿ ਉਹ ਸਟੈਂਡ ਹੋ ਜਾਣ। ਕੱਲ ਨੂੰ ਅਗਰ ਇਸ ਟਾਈਮ ਗਵਰਨਮੈਂਟ ਨਹੀਂ ਕਰਦੀ ਤੇ ਕੱਲ ਨੂੰ ਆਲੂ ਫਿਰ ਘੱਟ ਲੱਗ ਜਾਣ, ਫਿਰ ਗਵਰਨਮੈਂਟ ਨੇ ਕਹਿਣਾ ਰੇਟ ਬਹੁਤ ਉੱਤੇ ਚਲੇ ਗਿਆ, ਮਹਿੰਗਾ ਹੋ ਗਿਆ, ਲੋਕਾਂ ਕੋਲ ਵਸਾਇਲ ਨਹੀਂ ਹੋਏਗੇ ਅਗਲੇ ਸਾਲ ਦੀ ਫਸਲ ਲਾਉਣ ਵਾਸਤੇ। ਬਿਲਕੁਲ ਸਹੀ ਕਿਹਾ। ਤੇ ਫਿਰ ਉਹ ਗਵਰਨਮੈਂਟ ਕਹੇਗੀ ਮਹਿੰਗਾਈ ਹੋ ਗਈ ਹੈ। ਹੁਣ ਇਸ ਟਾਈਮ ਥੋੜਾ ਜਿਹਾ ਸਹਾਰਾ ਦੇਣ, ਬਿਲਕੁਲ ਸਬਸਿਡੀ ਦੇ ਤੌਰ ਦੇ ਵਿੱਚ ਸਹਾਰਾ ਦੇਣ, ਜਾਂ ਜੋ ਵੀ ਆਲਟਰਨੇਟਿਵ ਐਲਾਨ ਦੇ ਨਾਲ ਮੁਆਹਦਾ ਕਰਨ,
ਕਿ ਅਸੀਂ ਉਹ ਮਿਸਾਲ ਦੇ ਤੌਰ 'ਤੇ ਜਿਹੜਾ ਸਾਡਾ ਜਿਸ ਤਰ੍ਹਾਂ ਸਾਨੂੰ ਰਾਹਦਾਰੀ ਦੇਣ ਤਾਂ ਕਿ ਜਿਹੜਾ ਨਾ ਸਾਡਾ ਉਜ਼ਬੇਕਿਸਤਾਨ ਤਾਜਿਕਸਤਾਨ ਨਾਲ ਆਲੂ ਜਾਵੇ। ਠੀਕ ਹੋ ਗਿਆ। ਅੱਛਾ, ਆਖਰ 'ਚ ਰਮਜ਼ਾਨ ਦੇ ਵਾਲੇ ਨਾਲ ਅੱਗੋਂ ਖਜੂਰਾਂ ਦਾ ਕੀ ਰੇਟ ਨਿਕਲੇਗਾ ਫਿਰ ਹੁਣ? ਖਜੂਰਾਂ ਵੀ ਠੀਕ ਨੇ ਇਸ ਦਫਾ, ਰੇਟ ਉਹਦਾ ਮੁਨਾਸਬ ਰੇਟ ਆ। ਚਲੋ ਹਾਂ, ਕਿਉਂਕਿ ਇੱਕ ਤੇ ਥੋੜਾ ਜਿਹਾ ईरान तो भी खजूर आ रही है और साड़ी जी सखर वाली खजूर है वो इस साल बारिशा ना खराब नहीं हुई। जी 3 साल तो मुसलसल खराब हो रही सी, 2% रह जाती सी, 4% रह जाती सी। इस दफ़ा 95% फसल ठीक है। चलो ठीक हो गया सर, बहुत शुक्रिया सानू टाइम देने वास्ते, गल करने वास्ते। शुक्रिया। और नाज़रीन तुसी गल सुनी सारी, सूरत हाल भी अगे दी देखी, असी आलू ते भी गल कीती इन्हां नाल और खजूरां दे हवाले नाल भी गल कीती। एक छोटी जी ब्रेक लैने आ, दोबारा हाज़र होवांगे। हाँ जी भाईजान, की रेट जी इंदा? सारे दा रेट है 500 रुपए दी जाली जे। 500 दी जाली है ते 2-3 दिन बाद रमजान आना है, इन्ने डबल क्यों हो जाए? ये डबल फिर हो जाना, फिर एदी वक्त ज्यादा आएगी ना। रमजान दे विच हर गरीब बंदा, हर अमीर बंदा ज्यादातर फ्रूट दे उत्ते फोकस करदा है। ओदी वजह तो फिर व्यापारी लोग जेहड़े ने ना माल घट लिआंदे ने ते ओदी रेट दी जेदी ज्यादा हो जांदी है। इस वजह तो हर किसी की मजबूरी है लेना। कोई भी शख्स है वो 5-7 रोज 10 रोज ज़्यादा फ्रूट का तरजीह देता है, उसकी वजह तो इसका रेट ज़्यादा हो जाएगा। ये तकरीबन 800-900 रुपए की विकेगी। ये पिछों ही रेट महंगा हो जाता है या तुसी भी कर देंगे? सारी बात है, अगर हुण सानू 400 की मिली, असं 500 ही देने पे हैं, बाद तो सानू 700 की मिलेगी, असं 850 की देंगे, 800 की देंगे। ये 200-300 रुपया पिछों बद हो जाता ज़्यादा। अच्छा, चीज़ां अगर रेट सस्ते होवन तो तुसी नुकसान च हो या रेट ज़्यादा होवन तो तुहानू फायदा होंदा? सर जी कहने वाले की गल है, झूठ वाली गल को नहीं। ये घट होवे तां भी साडी प्रॉफिट होनी है, वध होवे साडी प्रॉफिट तां भी होंदी। असं 100 रुपया जाली का रखना ही रखना। वध होवेगा तो ये वेख सारी लिमिट इहदी घट दी लैंदी हुंदी है। घट होवेगा मिसाल तौर पर 400 की जाली है, असं ये 100 जाली लै सकते हैं। ये जाली 800 की हो जाएगी, असं फिर 30 जालियां लांगे। अच्छा, मौसमी है कि किन्नो है? काला माल्टा है, रेड ब्रेड इहनूं आंदे हैं। की फायदा की इहदा? ਇਹਦਾ ਫਾਇਦਾ ਇਹ ਖੂਨ ਦੀ ਤਸੀਰ ਜ਼ਿਆਦਾ ਕਰਦਾ ਹੈ, ਖੂਨ ਨੂੰ ਨਰਮ ਕਰਦਾ, ਅੱਛੀ ਚੀਜ਼ ਹੈਗੀ ਹੈ। ਅੱਛਾ, ਇਹਦਾ ਰੇਟ ਕੀ ਹੈ? ਕਿਲੋ ਦਾ ਕਿੰਨੇ ਦਾ ਬਣੇਗਾ? ਇਹ ਕਿਲੋ ਦੇ ਨਾਲ ਹੀ ਵਿਕਦੀ ਹੈ। ਦਰਜਨ ਦਾ? ਇਹ ਦਰਜਨ ਵਿਕਦੀ ਹੈ ਬਾਹਰ, ਇਹਦੀ 300-350 ਦੀ। ਅਗਰ ਇਹ ਤੋਂ ਕੋਈ ਲੈ ਕੇ ਜਾਏਗਾ ਤੇ ਇਹ ਉਹਨੂੰ ਮਿਲੇਗੀ 150 रुपए दर्जन के हिसाब में। उस तो भी थले पे आई 130 रुपए। बाहर यही 250-300 रुपए दर्जन बिकती है। ये 4 दर्जना माल्टा है, ये 500 रुपए की जाली मिलेगी। लेकिन अगर यही बाहर तुम रेहड़ियां दे बेचोगे, जेह्ड़े लैके जाते लोग, वो 250 रुपए दर्जन बेचते हैं। 1000 रुपए की जाली फिर बाहर यदि विकट आती है। लेकिन ये वेखो उन्हां दी मिकदार विकन दी घट है, साडी ज्यादा है, इस वजह तो ਅਸੀਂ अच्छा, ਇਹ ਖਰਾਬ ਲੱਗ ਰਿਹਾ ਦਾਣਾ ਜਾਂ ਹੁੰਦਾ ਹੀ ਇਸ ਤਰ੍ਹਾਂ? नहीं, ਇਹਦਾ ਛਿਲਕਾ ਹੀ ਆ ਜਾਂਦਾ ਹੈ। ਕੋਈ ਇੱਕ ਅੱਧੇ ਦਾਣੇ ਦਾ ਵਿੱਚ ਹੋ ਵੀ ਜਾਂਦਾ ਹੈ, ਇਹ ਜ਼ਰੂਰੀ ਨਹੀਂ ਕਿ ਬਿਲਕੁਲ ਸਾਫ਼ ਹੀ ਹੈ। ਕੋਈ 2-3 ਦਾਣੇ ਦਾ ਵਿੱਚ। ਅੱਛਾ, ਅੰਦਰੋਂ ਲਾਲ ਹੁੰਦੀ ਵੇ ਤੇ ਉੱਪਰ ਲਾਲ ਵੀ ਆਈ ਹੈ। ਇਹ ਚੱਕਰ ਇਹਦਾ ਵਿੱਚੋਂ ਲਾਲ ਹੈ, ਇਹਦਾ ਬਾਹਰੋਂ ਵੀ ਰੰਗ ਥੋੜੇ ਦੀ ਲਾਲ ਹੈਗੀ ਹੈ। ਅੱਛਾ, ਕਿਹੜੇ ਰੇਟ ਕਿਹੜੇ ਇਲਾਕੇ ਚੋਂ ਆਉਂਦਾ ਹੈ? ਸਾਰੇ ਸਰਗੋਦੇ ਦੀ ਵੀ ਹੈ, ਟੋਬੇ ਦੀ ਵੀ ਆਂਦੀ ਹੈ, ਮੁxtਲਿਫ ਸ਼ਹਿਰਾਂ ਦੀ ਹੈ। ਤੁਹਾਨੂੰ ਪਤਾ ਹੈ ਫਰਕ ਕੀ ਹੁੰਦਾ ਹੈ ਕਿ ਇਸ ਜਿਹੜਾ ਮੌਸਮੀ ਕਿੰਨੋ ਤੇ ਸਰਗੋਦੇ ਦੀ ਹੈ ਨਾ, ਉਹ ਮਿੱਠੀ ਚੀਜ਼ ਹੁੰਦੀ ਹੈ। ਤਾਂ ਅੱਜ ਕੱਲ ਤੇ ਵੈਸੇ ਹੀ ਹਰ ਚੀਜ਼ ਕਿੰਨੋ ਜਿੰਨਾ ਵੀ ਮਿੱਠਾ, ਬਾਰਿਸ਼ਾਂ ਪੈ ਗਈਆਂ ਨੇ, ਬਾਰਿਸ਼ ਤੋਂ ਪਹਿਲਾਂ ਖਟਾਸ ਹੁੰਦੀ ਹੈ, ਤੁਰਸ਼ ਹੁੰਦਾ ਹੈ। ਲੇਕਿਨ ਬਾਰਿਸ਼ ਤੋਂ ਬਾਅਦ ਹਰ ਇਲਾਕੇ ਦਾ ਕਿੰਨੋ ਮਿੱਠਾ ਹੋ ਜਾਂਦਾ ਹੈ। खरीदारी करना आए हो इतने? नहीं, खजूर बेचने आए। खजूर बेचने आए हैं? जी जी, सिंध से आए हैं? सिंध सक्कर से। बड़ी अच्छी खजूर है सुना है। हाँ, बहुत अच्छी खुद है। लगाते हैं खजूर? पाकिस्तान लेवल पे सक्कर की खजूर सबसे अच्छी है। आप खुद भी लगाते हैं खजूर? हमारी अपनी खजूर है। खजूर कैसे लगती है, वो थोड़ा सा तरीकेकार तो बताएं हमें। वो कितनी देर में वो दरख्त बड़ा हो जाता है खजूर का? वो 3 से 5 साल के हैं। 5 साल लगते हैं? हाँ, टाइम में बड़ा हो जाता है। और फिर फल के बच्चे लगते हैं साथ में, बच्चे को निकाल कर लगाते हैं जमीन में, फिर वो 5 या 3 साल में बड़े हो जाते हैं मेहनत के लिहाज से। अच्छा, खजूर का जो दरख्त है वो जो फल कितना लगता है उसे? फल में उसमें गुच्छे लगते हैं, किसी में 20, किसी में 25, किसी में 30। एक गुच्छे में कितना वजन होता है? एक गुच्छे में से समझो कि 15 से 20 किलो, 10 किलो, 12 किलो से इतना ही होता है। और कौन सी खजूर होती है ये आपकी? असील जो मशहूर खजी है हमारी, देसी खजूर जिसे बोलते हैं? देसी असील खजूर है, करबलाई है, ये ज़्यादा मशहूर और ज़्यादा अच्छी खजी है। इस दफ़ा फसल कैसी हुई है? अच्छी हुई है, अल्लाह के फजल से बारिश नहीं हुई, इस दफ़ा अच्छी हुई है। रेट ठीक मिल रहा है बापू? हाँ, माशाल्लाह ठीक है।
तो ये आपने रमज़ान में रेट बढ़ा क्यों देते हैं? ये सारे कह रहे हैं कि पीछे से रेट बढ़ जाता है। असल वजह दूसरी है, महंगाई की वजह से जो है हमारा जो विखरा जाता है वो बढ़ गया है। अभी जो रेट है 4 साल पीछे जो रेट था वही रेट चल रहा है। अभी अखराजात बढ़ गए, हमारा हिसाब वो ज़राइत जो है वो पीछे जा रहा है। गाड़ी का किराया भी ज़्यादा हो गया है ना। पहले 300 रुपये पेटी आती थी इधर, अभी ये इधर हमारी पहुंचती है 500 रुपये, और पहले 5-6 हज़ार भी जाती थी, अभी 8 हज़ार। अच्छा, पंजाब कैसा लगा आपको? पंजाब माशाल्लाह सही है। क्या पसंद आया लाहौर में? लाहौर में तो घूमने जाते हैं, सारे अच्छे शहर है। इधर भी जाओ, ये दाता दरबार जाओ, मीनार पाकिस्तान जाओ, इधर की सारी चीज़ अच्छी है माशाल्लाह। बुजुर्गों केले का की रेट है? कोई केला इस वे 200 तो 300 दरम्यान विकता है। की वजह रमजान सिर ते रेट बड़ा तेज देखो गल पता की गल है, ਅਸੀਂ ਨਾਮ ਦੇ ਮੁਸਲਮਾਨ ਕੰਮ ਸਾਡੇ ਮੁਸਲਮਾਨਾਂ ਵਾਲੇ ਕੋਈ ਨਹੀਂ ਰਹੇਗਾ। ਠੀਕ ਹੈ, ਵਕਤੀ ਤੌਰ ਤੇ ਸ਼ਾਡਿੰਗ ਕਰਦੇ ਨੇ, ਬਾਅਦ ਵਿੱਚ ਮੰਦਾ ਕਰਦੇ ਨੇ, ਫਾਇਦਾ ਕੋਈ ਨਹੀਂ। ਇਹ ਰੋਜ਼ਾ ਬਾਅਦ ਨੇ ਹੁਣ ਮੰਦਾ ਕਰਨਾ, ਰੋਜ਼ਾ ਪਹਿਲਾਂ ਨੇ ਸਸਤਾ ਨਹੀਂ ਕਰਨਾ। ਅੱਛਾ, ਕੇਲਾ ਕਿੰਨੀ ਕਿਸਮਾਂ ਦਾ ਆਉਂਦਾ ਮੰਡੀ 'ਚ ਵੈਸੇ? ਕੇਲਾ ਤੇ ਆਂਦਾ ਸਿੰਧ ਤੇ ਇੱਕੋ ਹੀ ਕਿਸਮ ਦਾ ਕੇਲਾ ਹੁੰਦਾ ਵੇ, ਲੇਕਿਨ ਇਹ ਕੱਚੇ ਪੱਕੇ ਦਾ ਸਵਾਲ ਪਾਉਂਦਾ ਕੋਈ। ਅੱਛਾ, ਉਹ ਕਿਉਂ ਕਰਦੇ ਨੇ ਵੀ ਇਹ ਫਲਾਣਾ 150 ਦਾ ਜੀ, ਇਹ 250 ਦਾ, 200 ਦਾ? ਇਸ ਕੇਲੇ ਤੇ ਇਸ ਕੇਲੇ 'ਚ ਫਰਕ ਹੈ? ਇਹ ਦੱਸੋ ਤੁਸੀਂ। ਲੱਗ ਰਿਹਾ ਬਿਲਕੁਲ ਫਰਕ ਹੈ ਨਾ। ਇਹ ਸਸਤਾ ਹੈਗਾ, ਥੋੜਾ ਭਾਰਾ ਕੇਲਾ ਥੋੜਾ ਮਹਿੰਗਾ ਹੋ ਜਾਏਗਾ। ਇਹ ਥੋੜਾ ਜਿਹਾ ਕੱਚਾ ਵੀ ਲੱਗ ਰਿਹਾ। ਕੱਚਾ ਨਹੀਂ ਹੈ ਕੇਲਾ, ਪੱਕਾ ਜੀ। ਕੇਲਾ ਪੱਕਾ ਜੀ, ਕੱਚਾ ਨਹੀਂ ਹੈ। बस है कि साइज ਦਾ ਫਰਕ ਹੈ, लंबाई मोटाई साइज बारीक पतला ਜ਼ਾਇਕਾ ਇਹਨਾਂ ਦੇ ਇੱਕ ਤਰ੍ਹਾਂ ਹੀ ਹੁੰਦਾ, ਸੇਮ ਹੀ कलर एक जैसा ही होगा, जायका एक जैसा होएगा। लेकिन है कि ਜਿਹੜਾ केला मोटा ना वो चंगा गा ਜਿਹੜਾ ਨਾ ਨਹੀਂ ਛੱਡਦਾ, ਉੱਥੇ ਮਹਿੰਗਾ ਹੋ ਜਾਂਦਾ। ਹੁਣ ਮਹਿੰਗਾ ਅਸੀਂ ਖੁਦ ਕਰ ਰਹੇ ਹਾਂ। ਫਰਜ਼ ਕਰੋ ਕਿ 1000 ਦਾ ਲੂੰਗਾ, ਮੈਂ ਕਹਿੰਦਾ 1500 ਮੈਨੂੰ ਦੇ ਦਿਓ, ਉਹ ਕਹੇਗਾ 2000 ਦਾ ਮੈਨੂੰ ਦੇ ਦੇ। ਮਹਿੰਗਾ ਅਸੀਂ ਆਪ ਕਰ ਗਏ। ਤੇ ਅਸੀਂ ਜਾ ਕੇ ਜਿਹੜੇ ਮਹਿੰਗਾ ਅਸੀਂ ਲੈਣਾ ਹੈ ਨਾ, ਫਿਰ ਅਸੀਂ ਗਾਹਕ ਦੇਖਣਾ ਮਹਿੰਗਾ ਕਿੰਨੇ ਲੈਣਾ। डिफेंस वालों देंगे, मॉडल वालों देंगे, गुरबान देंगे, सस्ता देंगे, जरा ड्राइव रोड से जाएगा या कितने हो जाएगा, सस्ता होते बिकेगा। सुनाओ आजकल कैसा काम कैसा चल रहा है? काम डाउन है, महंगा लैके भी पैसे नहीं लभते, सस्ता लैके भी पैसे नहीं लभते, क्योंकि अगे कुवत खरीदगाह की नहीं गई, कुवत मुदाफत कुवत खरीदगाह की घट है। अगे रमजान आ रहा है, होर अखराज बहुत ज़्यादा होंगे बंदे को। जो फ्रूट है ना, इजाफी खर्चा है, इजाफी खर्चा, बुनियादी खर्चा देगा, थोम अदरक प्याज है, घर से पूरा कर ले बंदा, तो ही बड़ी गल है। अलहमदुलिल्लाह मैं खुद BA किया है सन 87 का। अच्छा, ठीक है, तो मैं अपना काम करना है। मैं 35 साल का मैं केला ही बेचना, मैं होर कोई शै नहीं बेचिया। नूं रब ने रिज़्क दिता है, ठीक है, क्योंकि बेईमानी कोई नहीं। ओपन सौदा जितने मर्जी ला जाओ, सौदा गाल घाटा वादा कर लो, जितना मर्जी कर लो, लेकिन बेईमानी कोई नहीं। हूँ सेब है उत्ते कुछ थले कुछ पेटी, वो बेईमानी हो जाएगी। अच्छा, केला किन्ने दिन तुसीं रख लेंदे हो? खराब होना किदों शुरू होंदा है? वैसे एक दिन करदा बाद तो बाद स्टोर च पिया रहे तो 8 दिन पिया रहे, बाहर लाओगे तो एक दिन कटेगा, वो कूलिंग होती खत्म हो जाएगी, केला नरम होता तुसीं फिर एक दिन दे हिसाब नाल खरीदारी करदे हो कि जेड़ा सामने लेना जाए बिक जाए, ना बिके फिर साडा नुकसान है सवेरे। है गल बात। अच्छा, तुसीं तक 30-35 साल तो काम कर रहे हो, कितना मुश्किल हो गया होन कारोबार इस दौर च? ज़्यादा मुश्किल हो गया, क्योंकि अखराजात बढ़ते जा रहे, इनकम वो नहीं है। बस अगे भी 1000 कमा रहे रोज़ का, हूँ भी 1000 कमा रहे, खर्चा 10,000 का है चक्कर है। हूँ बिल है, बिल ज़्यादा ने, पेट्रोल की कीमत ज़्यादा वे, वो अखराज ज़्यादा ने। अगे गड्डी का किराया 30,000 का, हूँ 2 लाख गड्डी का किराया सिंधु इतने आना, की करे बंदा, व्यापारी खुद मर जाता है चक्कर। जो तक असीं ये अखराजात नहीं घटावांगे, बिल नहीं घटावांगे, ये साडी असीं इंप्रूव नहीं कर सकते। यह गल ਵੀਰੇ, ਅੰਗੂਰ ਕਿਹੜੇ ਮੌਸਮ ਦਾ ਪਿਆ ਤੇਰੇ ਕੋਲ? ਅੰਗੂਰ ਕੱਲ ਲੈ ਕੇ ਆਇਆ, ਸਰਦੀਆਂ ਦਾ। ਸਰਦੀ ਦਾ ਅੰਗੂਰ ਹੈ? ਖਾਲੀ ਅੰਗੂਰ ਵੈਸੇ ਹੋਰ ਕਿਤੇ ਨਹੀਂ ਨਜ਼ਰ ਆਇਆ, ਤੇਰੇ ਕੋਲ ਹੀ ਆਇਆ। ਅੰਦਰੋਂ ਲੈ ਕੇ ਆਏ ਸੀ। ਕੀ ਰੇਟ ਕੀ ਹੈ ਇਹਦਾ? ਅੰਗੂਰ 250। 250 ਰੁਪਏ? ਹਾਂਜੀ। ਤੇ ਜਿਹੜਾ ਹੈ ਉਹਦਾ ਨਾਂ ਕੀ? ਅਮਰੂਦ? ਅਮਰੂਦ 5 ਰੁਪਏ ਕਿਲੋ, 150 ਧਰੀ। ਕਹਿ ਰਹੇ ਨੇ ਅੱਜ ਕੱਲ੍ਹ ਰੇਹੜੀਆਂ ਚੁਕਾ ਰਹੇ ਨੇ, ਕੰਮ ਨਹੀਂ ਕਰਨ ਦੇ ਰਹੇ, ਤੁਹਾਨੂੰ ਵੀ ਤੰਗ ਕਰਦੇ ਨੇ? ਪਿਛਲੇ ਹਫਤੇ ਇੱਕ ਰੇਹੜੀ ਲੈ ਕੇ ਗਏ ਸੀ। ਭੰਨ ਦਿੰਦੇ ਨੇ? ਹਾਂਜੀ, ਭੰਨ ਦਿੰਦੇ ਨੇ, ਰੇੜੀਆਂ ਲੈ ਕੇ ਜਾਂਦੇ ਨੇ ਇੱਥੇ ਰੋਡ ਦੇ ਉੱਤੇ ਭੰਨ ਭੁੰਨ ਕੇ, ਤੇ ਉਹਨਾਂ ਨੂੰ ਕਹਿੰਦੇ ਨੱਸ ਜੋ ਦੌੜ ਲਾ ਜਾ। ਨਹੀਂ ਤਾਂ ਕੀ ਕਹਿੰਦੇ ਨੇ, ਕਿੱਥੇ ਖਲੋਵੋ, ਕਰੋ ਕਿੱਥੇ ਕੰਮ? ਉਹ ਕਹਿੰਦੇ ਨੇ ਜੀ ਕਿਸੇ ਦਰਿਆ 'ਚ ਛਾਲ ਮਾਰ ਦਿਓ। ਤੁਸੀਂ ਕੀ ਕਰਦੇ ਹੋ? ਅਸੀਂ ਵੀ ਆਹੀ ਫਰੂਟ ਹੀ ਵੇਚੀਦਾ। ਪਰ ਰੇਹੜੀ ਲਗਾਉਂਦੇ ਸੀ ਤੁਸੀਂ? ਹਾਂਜੀ, ਕਿਹੜੀ ਜਗ੍ਹਾ ਤੇ? ਇੱਥੇ ਹੀ ਲਾਉਂਦੇ ਬਾਹਰ। ਤਾਂ ਹੁਣ ਰੇਹੜੀ ਨਹੀਂ ਲੈ ਗਏ ਨੇ, ਹੁਣ ਕੀ ਕਰਨਾ? ਤੇ ਕਰ ਕੀ ਰਹੇ ਹੋ ਅੱਜ ਕੱਲ੍ਹ?
ਹੁਣ ਮਜ਼ਦੂਰੀ ਕਰਨ ਲੱਗ ਪਏ ਉਹ ਮੁਤਬਾਦਲ ਕੋਈ ਜਗ੍ਹਾ ਵੀ ਨਹੀਂ ਮਿਲੀ ਤੁਹਾਨੂੰ? ਦੇ ਹੀ ਨਹੀਂ ਰਹੇ ਹਨ। ਨਹੀਂ ਤੇ ਜਿਹੜੀ ਮੁਤਬਾਦਲ ਬੈਠੇ ਨੇ ਹਕੂਮਤ ਨੇ ਜਿਹੜੇ ਠੇਲੇ ਬਣਾ ਕੇ ਦਿੱਤੇ ਨੇ ਉਹ ਕਿਵੇਂ ਲੱਭਦੇ ਨੇ? ਉਹ 1000 ਰੁਪਈਆ ਦੀ ਦਿਹਾੜੀ 1500 ਰੁਪਈਆ 1500 ਦਿਹਾੜੀ ਲੈਂਦੇ? ਦਿਹਾੜੀ ਲੈ ਰਹੇ। ਅੱਛਾ, ਤੇ ਜਿਹੜੇ ਵਿੱਚ ਬੈਠੇ ਨੇ ਉਹ ਖਰਚਾ ਕੱਢ ਲੈਂਦੇ ਨੇ ਇੰਨਾ? ਕਾਢੋ ਬਸ ਮਜਬੂਰੀ ਹੈ, ਬਸ ਉਹਨਾਂ ਨੂੰ ਇਹ ਤੱਕ ਦਾਲ ਰੋਟੀ ਚਲਾਣੀ। ਮਤਲਬ ਇਹ ਰੇੜੀਆਂ ਚੁੱਕਣ ਨਾਲ ਤੁਹਾਡਾ ਤਾਂ ਕੰਮ ਬੰਦ ਹੋ ਗਿਆ? ਮੈਂ ਕਹਿੰਦਾ ਸਾਨੂੰ ਕਹਿੰਦੇ ਨੇ ਵੀ ਕਿਤੇ ਦਰਿਆ ਛਾਲ ਮਾਰ ਜਾਓ। ਤੇ ਕੋਈ ਹਕੂਮਤ ਨਾਲ ਅਪੀਲ ਕਰਨਾ ਚਾਹੋਗੇ ਕੋਈ ਸੀਐਮ ਸਾਹਿਬਾਂ ਨੂੰ? ਹਕੂਮਤ ਨਾਲ ਕੀ ਅਪੀਲ ਕਰੀਏ, ਹਕੂਮਤ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਵੀ ਇਹ ਗਰੀਬ ਆਵਾਮ ਮਰ ਰਹੀ ਹੈ। ਸਾਰੇ ਯਕੀਨ ਕਰੋ ਹੁਣ ਕਿੰਨਾ ਕੁ ਸੌਦਾ ਹੈ ਇਹ ਹੁਣ ਅਸੀਂ ਆਪਣੇ ਬੱਚਿਆਂ ਵਾਸਤੇ ਰਿਜ਼ਕ ਆਪਣੇ ਭੈਣ ਭਰਾਵਾਂ ਵਾਸਤੇ ਇਕੱਠਾ ਕਰ ਰਹੇ ਹਾਂ। ਉਹ ਆਉਂਦੇ ਨੇ ਉਹ ਉਲਟਾ ਕੇ ਰੇੜੀ ਵਿੱਚ ਸੁੱਟਦੇ ਨੇ ਤੇ ਲੈ ਕੇ ਉਹ ਜਾ ਰਹੇ ਤੇ ਇਹਨਾਂ ਦਾ ਕੀ ਬਣੇਗਾ? ਇਹਨਾਂ ਦਾ ਦੁਆ ਹੀ ਨਿਕਲਦੀ ਪਈ ਹੈ ਵੀ ਜਾਂ ਸਾਨੂੰ ਮਾਰ ਦਿਓ ਤੇ ਜਾਂ ਆਪਣਾ ਆਪ ਮਾਰ। ਤੁਹਾਡੀ ਰੇੜੀ ਉਹਨੇ ਤੋੜ ਦਿੱਤੀ ਸੀ? ਅਰਛੇ ਤੋੜ ਭੰਨ ਦਿੱਤੀ ਹੈ, ਰੋਡ ਤੇ ਲੈ ਆਂਦਾ, ਰੋਡ ਤੇ ਟੁੱਟਦੇ ਫਿਰਦੇ ਪਏ। ਫਲ ਫਰੂਟ ਉੱਤੇ ਹੀ ਪਿਆ ਹੋਇਆ ਸੀ ਸਭ ਕੁਝ? ਨਾ ਜੀ ਨਾ, ਰੋਡ ਦੇ ਉੱਤੇ ਖਿੱਲਰ ਗਿਆ ਫਲ ਫਰੂਟ ਸਾਰਾ ਖਿਲਾਰ ਦਿੰਦੇ ਨੇ। ਨਹੀਂ ਤੁਹਾਨੂੰ ਪਹਿਲੇ ਉਹਨਾਂ ਕੋ ਵਾਰਨਿੰਗ ਵੀ ਦਿੱਤੀ ਸੀ ਕਿ ਬਹਾਦੇ ਨਾਲ ਨਹੀਂ ਚੁੱਕ ਜੀ ਦਿੱਤੀ? ਨਹੀਂ, ਵਾਰਨਿੰਗ ਨਹੀਂ ਦਿੰਦੇ ਹਨ। ਆਂਦੇ ਨੇ ਤੇ ਬਸ ਰੇੜੀ ਦੇਖੀ ਨਜ਼ਰ ਆਈ ਹੈ ਤੇ ਚੁੱਕੀ ਚੌਕ ਤੇ ਸੁੱਟ ਦਿੱਤੀ ਤੇ ਰੇੜੀ ਪੜੀ ਤੇ ਗੱਡੀ 'ਚ ਪਾ ਕੇ ਤੇ ਲੈ ਗਏ ਉਹ ਅੱਗੇ। ਕੋਈ ਅਪੀਲ ਨਹੀਂ ਹੁੰਦੀ ਹੈ। ਅੱਛਾ, ਇਸ ਚੀਜ਼ ਦੇ ਬਾਰੇ ਨਾ ਹਕੂਮਤ ਨੂੰ ਕੁਝ ਖਿਆਲ ਕਰਨਾ ਚਾਹੀਦਾ। ਇਹ ਇੱਕ ਬੰਦਾ ਨਹੀਂ, ਅਸੀਂ ਇਹ ਜੇ ਹਜ਼ਾਰਾਂ ਬੰਦਿਆਂ ਨੂੰ ਮਿਲੇ ਆ ਜਿਨ੍ਹਾਂ ਨੇ ਇਹੀ ਹਮੇਸ਼ਾ ਗੱਲ ਕੀਤੀ ਹੈ ਕਿ ਪੁਲਿਸ ਵਾਲੇ ਆਏ ਨੇ ਜਾਂ LD ਵਾਲੇ ਆਏ ਨੇ, ਸਾਡੀ ਰੇੜੀ ਉਹਨਾਂ ਨੇ ਚੁੱਕੀ ਹੈ, ਸਾਡਾ ਕਾਰੋਬਾਰ ਬਰਬਾਦ ਕੀਤਾ ਹੈ ਔਰ ਚਲੇ ਗਏ ਨੇ। ਕੋਈ ਅਹਿਸਾਸ ਨਹੀਂ ਕੀਤਾ, ਕੋਈ ਉਹਨਾਂ ਨੂੰ ਮੁਤਬਾਦਲ ਜਗ੍ਹਾ ਤੇ ਨਹੀਂ ਗਿਆ। ਇਹ ਹਰ ਬੰਦੇ ਦੀ ਮੇਰੇ ਖਿਆਲ 'ਚ ਇਸੇ ਤਰ੍ਹਾਂ ਦੀ ਫਰਿਆਦ ਹੈ। ਔਰ ਇਹ ਕਈ ਬੰਦੇ ਉਹਨਾਂ ਨਾਲ ਕਹਿੰਦੇ ਨੇ ਨਾ ਸਾਫ ਬਹਾਦਰ ਹੁਣ ਨਹੀਂ ਰੋਡ ਤੇ ਰੇੜੀ ਲੈ ਕੇ ਆਉਂਦੇ ਨੇ, ਅਸੀਂ ਕਿਧਰੇ ਲੈ ਜਾਂਦੇ। ਕੋਈ ਗੱਲ ਹੀ ਨਹੀਂ ਸੁਣਦੇ ਹਨ। 2-4 ਬੰਦੇ ਆਉਂਦੇ ਨੇ ਉਲਟਾਉਂਦੇ ਨੇ, ਉਲਟਾ ਕੇ ਤੇ ਭਾਜੀ ਰੇੜੀ ਚੁੱਕਦੇ ਨੇ ਉਹ ਲੈ ਕੇ ਜਾ ਰਹੇ। ਅੱਛਾ, ਮੇਰੇ ਖਿਆਲ 'ਚ CM ਸਾਹਿਬਾਂ ਨੂੰ ਕਮ ਅਜ਼ ਕਮ ਐਕਸ਼ਨ ਲੈਣਾ ਚਾਹੀਦਾ ਔਰ ਇਹਨਾਂ ਗਰੀਬਾਂ ਵਾਸਤੇ ਕੋਈ ਜਾਂ ਤਾਂ ਮੁਤਬਾਦਲ ਜਗ੍ਹਾ ਦੇਣੀ ਚਾਹੀਦੀ ਹੈ ਜਾਂ ਇੰਤਜ਼ਾਮੀਆ ਨੂੰ ਕਹਿਣਾ ਚਾਹੀਦਾ ਕਿ ਕਮ ਅਜ਼ ਕਮ ਉਹ ਗਰੀਬਾਂ ਦਾ ਖਿਆਲ ਕਰਨ। ਨਾਜ਼ਰੀਨ, ਰਮਜ਼ਾਨ ਤੋਂ ਪਹਿਲੇ ਹੀ ਫਰੂਟਸ ਦੇ ਰੇਟ 'ਚ ਤੇਜ਼ੀ ਆ ਚੁੱਕੀ ਹੈ। ਮਜ਼ੀਦ ਅੱਗੇ ਰੇਟ ਕੈਸੇ ਰਵਣਗੇ ਇਹਦਾ ਅੰਦਾਜ਼ਾ ਤਾਂ ਤੁਸੀਂ ਖੁਦ ਹੀ ਲਗਾ ਸਕਦੇ ਹੋ। ਅੱਜ ਦੇ ਲੋਕ ਰਾਜ ਤੋਂ ਮੈਨੂੰ ਇਜਾਜ਼ਤ ਦਿਓ। ਅੱਲਾਹ ਹਾਫਿਜ਼।